ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਦੇਣ ਵਾਸਤੇ ਹਾਂ। ਖੁਦ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅਪਡੇਟ ਅਮਰੀਕਾ। ਅੱਜ 13 ਜਨਵਰੀ ਦਿਨ ਹੈਗਾ ਹੈ ਜੀ ਵੀਰਵਾਰ, ਤੇ ਆਪਾਂ ਵੀਰਵਾਰ ਦੇ ਦਿਨ ਟਰੱਕਿੰਗ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਖਬਰਾਂ ਜਿਹੜੀਆਂ ਆ ਉਹ ਆਪਾਂ ਕਰਦੇ ਹੁੰਦੇ ਹਾਂ। ਤੇ ਆਪਣੇ ਨਾਲ ਉਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਨਛੱਤਰ ਸਿੰਘ ਸੰਘਾ, ਕਲੋਵਿਸ, ਸਨੀ ਪੁਰੇਵਾਲ, ਅਮਰਜੀਤ ਸਿੰਘ ਦੋਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਿਸ, ਮੱਖਣ ਦੌਲਤਪੁਰੀਆ, ਕਮਲਜੀਤ ਸਿੰਘ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਟਰਾਈਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਜੇਡੀ ਟਰੱਕ ਸਟਾਪ ਨਾਈਲਜ਼ ਮਿਸ਼ੀਗਨ, ਜਿੱਥੇ ਨਵੇਂ ਪੁਰਾਣੇ ਟਾਇਰ ਤੁਸੀਂ ਖਰੀਦ ਸਕਦੇ ਹੋ। ਫੁੱਲ ਗਰਾਜ ਮੋਬਾਈਲ ਸਰਵਿਸ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ। ਕਾਲ 2694798048। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ ਤੇ ਸਤਪਾਲ ਸਿੰਘ ਟ੍ਰੇਸੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਟਰੱਕਿੰਗ ਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ, ਤੇ ਉਸ ਤੋਂ ਪਹਿਲਾਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ, ਰਮਨ ਜੀ, ਤੁਹਾਨੂੰ, ਤੁਹਾਡੇ ਪਰਿਵਾਰ ਨੂੰ, ਸਾਰੇ ਸੁਣਨ ਵਾਲੇ ਦੇਖਣ ਵਾਲੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਲੋਹੜੀ ਦੀਆਂ, ਬਾਕੀ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਹੋਣ ਜੀ। ਪਰਮਾਤਮਾ ਬਿਲਕੁਲ ਜੀ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਜੀ। ਸੋ ਆਓ ਆਪਾਂ ਟਰੱਕਿੰਗ ਦੇ ਬਾਰੇ ਜਿਹੜੀਆਂ ਉਹ ਗੱਲਾਂ ਬਾਤਾਂ ਕਰਾਂਗੇ। ਕੀ ਕੁਛ ਪਿਛਲੇ ਵੀਕ ਦੇ ਵਿੱਚ ਵਾਪਰਿਆ, ਕੀ ਕੁਛ ਤਬਦੀਲੀਆਂ ਆ ਰਹੀਆਂ ਨੇ, ਜਾਂ ਕਿਹੜੇ ਕੋਈ ਨਵੇਂ ਰੂਲ, ਨਵੇਂ ਕਾਨੂੰਨ ਜਿਹੜੇ ਉਹ ਆ ਸਕਦੇ ਨੇ, ਉਸ ਦੇ ਬਾਰੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਟਰੱਕਿੰਗ ਇੰਡਸਟਰੀ ਦੇ ਨਾਲ ਸੰਬੰਧਿਤ। ਉਸ ਤੋਂ ਪਹਿਲਾਂ ਦੱਸ ਜਾਈਏ, ਅੱਜ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਇਹ ਐਲਾਨ ਕੀਤਾ ਆ ਵੀ ਹੋਰ 500 ਮਿਲੀਅਨ ਨਵੇਂ ਐਟ ਹੋਮ ਕੋਵਿਡ ਜਿਹੜੇ ਟੈਸਟ ਆ ਉਹ ਖਰੀਦ ਉਹਨਾਂ ਨੇ ਲਏ ਨੇ। ਸੋ ਇਸ ਟਾਈਮ ਪੂਰੇ ਅਮਰੀਕਾ ਭਰ ਦੇ ਵਿੱਚ ਕੋਵਿਡ ਟੈਸਟ ਐਟ ਹੋਮ ਜਿਹੜੇ ਟੈਸਟ ਆ, ਤੇ ਜਿਹੜੇ ਮਾਸਕ ਦੀ ਇੱਕ ਟਾਈਮ ਦੇ ਉੱਤੇ ਪਹਿਲਾਂ ਕਿੱਲਤ ਸੀ, ਹੁਣ ਪਰ ਕੋਵਿਡ ਟੈਸਟ ਆ ਉਹਦੀ ਬਹੁਤ ਵੱਡੀ ਜਿਹੜੀ ਕਿੱਲਤ ਉਹ ਚੱਲ ਰਹੀ ਹੈਗੀ ਆ। ਸੋ ਉਸ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਦੇ ਵਿੱਚ ਰਾਸ਼ਟਰਪਤੀ ਨੇ ਇਹ ਜਿਹੜਾ ਐਲਾਨ ਅੱਜ ਕੀਤਾ ਹੈਗਾ ਆ। ਪੂਰੇ ਪ੍ਰਸ਼ਾਸਨ ਦੀ, ਇੱਥੇ ਸਾਡੇ ਗਵਰਨਰ ਕੈਲੀਫੋਰਨੀਆ ਦੇ ਜਿਹੜੇ ਪ੍ਰਸ਼ਾਸਨ ਆ ਉਹਨਾਂ ਦੀ ਵੀ ਤੋਈ ਇਸੇ ਬਾਬਤ ਜਿਹੜੀ ਹੋ ਰਹੀ ਸੀ ਵੀ ਐਲਾਨ ਤਾਂ ਪਹਿਲਾਂ ਕਰੀ ਜਾਂਦੇ ਰਹੇ, ਪਰ ਅਜੇ ਤੱਕ ਸਾਰੇ ਹੀ ਇੰਪਲੋਇਰਸ ਨੂੰ, ਕੰਮ ਕਰਨ ਵਾਲਿਆਂ ਦੇ ਲਈ, ਉਹ ਉਹਨਾਂ ਸਾਰੀਆਂ ਥਾਵਾਂ ਦੇ ਲਈ, ਬਿਜ਼ਨੈਸਿਸ ਦੇ ਲਈ ਉਹ ਪਹੁੰਚ ਨਹੀਂ ਸੀ ਸਕੇ ਟੈਸਟ। ਸੋ 500 ਮਿਲੀਅਨ ਹੁਣ ਨਵੇਂ ਟੈਸਟ ਇਹਨਾਂ ਨੇ ਖਰੀਦੇ ਹੈਗੇ ਨੇ। ਸੋ ਹੋਪਫੁਲੀ ਦੇਖੋ ਕੀ ਜਿਹੜਾ ਉਹ ਬਣਦਾ ਆ। ਉਧਰ ਇੱਕ ਹੋਰ ਖਬਰ ਜਿਹੜੀ ਕੈਪੀਟਲ ਹਿੱਲ ਦੀ, ਜੇ ਆਪਾਂ ਖਾ ਲਈਏ ਤਾਂ ਫਿਰ ਆਪਾਂ ਟਰੱਕਿੰਗ ਵਾਲੇ ਪਾਸੇ ਨੂੰ ਵੜਦੇ ਹਾਂ। ਹਾਊਸ ਨੇ ਜਿਹੜੇ ਵੋਟਿੰਗ ਲੈਜਿਸਲੇਸ਼ਨ ਆ ਉਸ ਨੂੰ ਹਾਊਸ ਦੇ ਵਿੱਚ ਜਿਹੜਾ ਉਹ ਪਾਸ ਕਰ ਦਿੱਤਾ ਹੈਗਾ ਆ। ਸੋ ਕੱਲ ਪਰਸੋਂ ਹੀ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਵੋਟਿੰਗ ਰਾਈਟਸ ਨੂੰ ਲੈ ਕੇ ਜਿਹੜਾ ਉਹ ਬੋਲੇ ਸੀ। ਉਹਨਾਂ ਨੇ ਇਹ ਕਿਹਾ ਸੀਗਾ ਵੀ ਫਿਲਬਸਟਰ ਨੂੰ ਸੈਨੇਟ ਦੇ ਵਿੱਚੋਂ ਚਾਹੇ ਹਟਾ ਦਿੱਤਾ ਜਾਵੇ, ਪਰ ਜਿਹੜਾ ਜੌਨ ਲੂਇਸ ਵੋਟਿੰਗ ਰਾਈਟਸ ਐਡਵਾਂਸਮੈਂਟ ਐਕਟ ਆ ਉਸ ਨੂੰ ਪਾਸ ਜਿਹੜਾ ਆ ਉਹ ਕਰਨਾ ਚਾਹੀਦਾ ਆ, ਜਾਂ ਜਿਹੜਾ ਫਰੀਡਮ ਟੂ ਵੋਟ ਐਕਟ ਹੈਗਾ ਆ
ਵੀ ਇਹ ਪਾਸ ਹੋਣਾ ਚਾਹੀਦਾ। ਸੋ ਡੈਮੋਕ੍ਰੇਟਸ ਦੀ ਮੈਜੋਰਟੀ ਆ ਹਾਊਸ ਦੇ ਵਿੱਚ, ਉਹਨਾਂ ਨੇ ਇਸ ਮੈਜਰਸ ਨੂੰ ਇਕੱਠਿਆਂ ਕਰਕੇ ਜਿਹੜਾ ਹੈ ਉਹ ਪਾਸ ਕਰ ਦਿੱਤਾ ਹੈ। ਉਹ ਹੁਣ ਸੈਨੇਟ ਦੇ ਵਿੱਚ ਜਾਵੇਗਾ, ਜਿੱਥੇ ਇਹਨਾਂ ਦੇ ਆਪਣੇ ਹੀ ਜਿਹੜੇ ਖਾਸ ਕਰਕੇ ਵੈਸਟ ਵਰਜੀਨੀਆ ਦੇ ਸੈਨੇਟਰ ਆ ਜੋ ਮੈਂਸ਼ਨ, ਉਹਨਾਂ ਦਾ ਇਹਨਾਂ ਨੂੰ ਸਾਥ ਪ੍ਰਾਪਤ ਨਹੀਂ ਹੈਗਾ। ਸੋ ਦੇਖਣਾ ਹੋਊਗਾ ਵੀ ਕੀ ਇਹ ਜਿਹੜੇ ਵੋਟਿੰਗ ਰਾਈਟਸ ਐਡਵਾਂਸਮੈਂਟ ਐਕਟ ਆ, ਫਰੀडम ਟੂ ਵੋਟ ਐਕਟ ਆ, ਉਹ ਸੈਨੇਟ ਦੇ ਵਿੱਚ ਕੋਈ ਸਾਹ ਭਰ ਸਕਣਗੇ ਜਾਂ ਨਹੀਂ। ਤੇ ਰਮਨ ਜੀ, ਆਪਾਂ ਹੁਣ ਅਗਲੀ ਜਿਹੜੀਆਂ ਟਰੱਕਿੰਗ ਦੇ ਉੱਤੇ ਜੇ ਆਪਾਂ ਗੱਲ ਕਰਦੇ ਜਾਈਏ, ਜੋ ਕੁਛ ਹੋ ਰਿਹਾ ਹੈਗਾ ਆ, ਹੁਣ ਕੈਲ ਓਸ਼ਾ ਨੇ ਆਪਣਾ ਇੱਥੇ ਟੈਸਟਿੰਗ ਜਾਂ ਵੈਕਸੀਨੇਸ਼ਨ ਵਾਲਾ ਮੈਂਡੇਟ ਆ ਉਸ ਨੂੰ ਲਾਗੂ ਕਰਨਾ ਸ਼ੁਰੂ ਰਮਨ ਜੀ ਕੀਤਾ ਆ। ਉਸ ਦਾ ਕਿੱਦਾਂ ਦਾ ਅਸਰ ਜਿਹੜਾ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਉਹ ਰਹੇਗਾ? ਕਿਉਂਕਿ ਆਪਣੇ ਵੀ ਇੱਥੇ ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਨੇ ਜਿਨ੍ਹਾਂ ਦੇ 100 ਤੋਂ ਵੱਧ ਇੰਪਲੋਈਜ਼ ਡੈਫੀਨਿਟਲੀ ਟਰੱਕਿੰਗ ਦੇ ਵਿੱਚ ਹੋਣਗੇ, ਡਰਾਈਵਰ ਵੀ ਇਨਕਲੂਡਡ ਆ, ਉੱਥੇ ਆਫਿਸ ਦੇ ਵਿੱਚ ਕੰਮ ਕਰਨ ਵਾਲੇ ਵੀ ਆ। ਉਹ ਇਸ ਪੂਰੇ ਮੈਂਡੇਟ ਨੂੰ ਕਿੱਦਾਂ ਦੇਖ ਰਹੇ ਨੇ? ਬਿਲਕੁਲ ਰਾਜਕਰਨ, ਇਹ ਜਿਹੜਾ ਸਿਚੁਏਸ਼ਨ ਹੈਗੀ ਆ ਵੱਡੀਆਂ ਕੰਪਨੀਆਂ ਦੇ ਲਈ ਕਾਫੀ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਬਹੁਤ ਜਿਹੜੇ ਡਰਾਈਵਰਸ ਹੈਗੇ ਆ ਉਹ ਵੈਕਸੀਨੇਸ਼ਨ ਦੇ ਉੱਤੇ ਆਨਾਕਾਨੀ ਹੈਗੀ ਆ ਉਹਨਾਂ ਵੱਲੋਂ। ਸੋ ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈਗੀ ਆ ਕਿ ਜੇ ਵਰਕਰਸ ਜਿਹੜੇ ਆ ਫੁੱਲੀ ਵੈਕਸੀਨੇਟਡ ਨਹੀਂ ਹੈਗੇ ਤੇ ਅਕੋਰਡਿੰਗ ਟੂ ਦ ਗਵਰਨਮੈਂਟ ਤੁਸੀਂ ਉਹਨਾਂ ਨੂੰ ਕੰਮ 'ਤੇ ਨਹੀਂ ਰੱਖ ਸਕਦੇ, ਅਤੇ ਓਸ਼ਾ ਵੱਲੋਂ ਇਨਫੋਰਸਮੈਂਟ ਜਿਹੜੀ ਕਰਨੀ ਆ ਜਾਂ ਐਸੇ ਸਮੇਂ 'ਤੇ ਜਦੋਂ ਕਿ ਆਲਰੇਡੀ ਆਪਣੀ ਐਡੀ ਵੱਡੀ ਇਸ਼ੂ ਚੱਲ ਰਿਹਾ ਹੈਗਾ ਅਤੇ ਡਰਾਈਵਰ ਸ਼ਾਰਟੇਜ ਦਾ ਇਸ਼ੂ ਚੱਲ ਰਿਹਾ ਹੈਗਾ। ਇਕੱਲੀ ਡਰਾਈਵਰ ਸ਼ਾਰਟੇਜ ਨਹੀਂ ਰਾਜਕਰਨ, ਬਹੁਤ ਜ਼ਿਆਦਾ ਪ੍ਰੋਬਲਮ ਹੈਗੀਆਂ ਜਿਹੜੀਆਂ ਦੂਸਰੀਆਂ ਕੰਪਨੀਜ਼ ਵੀ ਹੈਗੀਆਂ ਨਾ, ਇਸ ਵੇਲੇ ਮੈਨੂਫੈਕਚਰਿੰਗ ਦੇ ਉੱਤੇ ਬਹੁਤ ਵੱਡਾ ਅਸਰ ਹੈ। ਜੇ ਟਰੱਕ ਟ੍ਰੇਲਰ, ਖਾਸ ਕਰਕੇ ਟ੍ਰੇਲਰ ਦੀ ਗੱਲ ਕਰੂੰਗਾ ਮੈਂ, ਕਿਉਂਕਿ ਟ੍ਰੇਲਰ ਮੈਨੂਫੈਕਚਰਿੰਗ ਦੇ ਵਿੱਚ ਬਹੁਤ ਪਿਛੜ ਰਹੇ ਆ। ਸੋ ਜਿਹੜੀ ਇਹ ਇੰਪਲੋਈ ਆ ਜਾਂ ਇਹ ਜਿਹੜੇ ਮੈਂਡੇਟਡ ਆ, ਉਹਨਾਂ ਤੋਂ ਬਿਨਾਂ ਜੇ ਨਹੀਂ ਆ ਸਕਦੇ ਕੰਮ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵੱਡਾ ਇਸ਼ੂ ਖੜਾ ਹੋ ਸਕਦਾ। ਜੀ, ਬਿਲਕੁਲ। ਸੋ ਹੁਣ ਤਾਂ ਹੀ ਉਹਦੀ ਥਾਂ ਦੇ ਉੱਤੇ ਵੀਕਲੀ ਟੈਸਟਿੰਗ ਜਿਹੜੀ ਉਹਨਾਂ ਨੇ ਰੱਖੀ ਆ, ਵੀ ਜਿਹੜੇ ਵੈਕਸੀਨੇਸ਼ਨ ਨਹੀਂ ਕਰਾਉਣਾ ਜੀ ਚਾਹੁੰਦੇ ਪਰ ਵੀਕਲੀ ਟੈਸਟਿੰਗ ਦੇ ਲਈ ਹੁਣ ਆਪਾਂ ਨੂੰ ਪਤਾ ਵੀ ਟੈਸਟਿੰਗ ਦੀ ਮੰਗ ਇੰਨੀ ਕੁ ਜ਼ਿਆਦਾ ਇਸ ਟਾਈਮ ਵੱਧ ਚੁੱਕੀ ਆ। ਹਸਪਤਾਲਾਂ ਦੇ ਵਿੱਚ ਵੀ ਟੈਸਟਿੰਗ ਫੈਸਿਲਿਟੀਜ਼ ਦੇ ਵਿੱਚ ਲੰਮੀਆਂ ਲਾਈਨਾਂ ਤੇ ਦੇਰੀ ਜਿਹੜੀ ਉਹ ਹੋ ਰਹੀ ਆ। ਐਟ ਹੋਮ ਟੈਸਟ ਜਿਹੜੇ ਆ ਉਹ ਉਪਲਬਧ ਨਹੀਂ ਹੈਗੇ ਲੋਕਾਂ ਨੂੰ ਜਿਹੜਾ ਉਹ ਵਰਤਣ ਦੇ ਲਈ। ਸੋ ਬੜੀ ਵੱਡੀ ਜਿਹੜੀ ਪ੍ਰੋਬਲਮ ਦੇ ਵਿੱਚੋਂ ਲੰਘਣਾ ਜਿਹੜਾ ਉਹ ਪੈ ਰਿਹਾ ਹੈਗਾ ਆ। ਜੀ ਤੇ ਰਮਨ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਹ ਖਬਰ ਜਿਸਨੇ ਇੱਕ ਵਾਰੀ ਫੇਰ ਪੂਰੇ ਵੀਕ ਦੇ ਵਿੱਚ ਚਰਚਾ ਬਟੋਰੀ ਰੱਖੀ ਆ। ਪੰਜਾਬੀਆਂ ਨੇ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਣਾ ਸਿੱਕਾ ਜਿਹੜਾ ਉਹ ਜਮਾ ਰਹੇ ਨੇ, ਕਰ ਰਹੇ ਆ, ਪਰ ਨਾਲ ਦੇ ਨਾਲ ਪੁੱਠੇ ਕੰਮਾਂ ਦੇ ਵਿੱਚ ਵੀ ਜਿਹੜਾ ਉਹ ਪਿੱਛੇ ਨਹੀਂ ਰਹਿ ਰਹੇ। ਨਿਊਯਾਰਕ ਦਾ ਕੁਈਨਜ਼ ਦਾ ਰਹਿਣ ਵਾਲਾ ਇੱਕ ਵਿਕਰਮ ਸੰਧੂ ਬੀਤੇ ਦਿਨੀ ਜਿਹੜਾ ਉਹ ਫੜਿਆ ਗਿਆ 2 ਮਿਲੀਅਨ ਦੀ ਜਿਹੜੀ ਕੋਕੇਨ ਦੇ ਨਾਲ ਸੈਮੀ ਟਰੱਕ ਟ੍ਰੇਲਰ ਆ, ਇੰਡੀਆਨਾਪੋਲਿਸ ਆ ਜਿਹੜਾ, ਉਸ ਦੇ ਵਿੱਚੋਂ। ਸੋ 32 ਸਾਲਾਂ ਦਾ ਵਿਕਰਮ ਸੰਧੂ ਦੀ ਉਹਨਾਂ ਨੇ ਸ਼ਨਾਖਤ ਕੀਤੀ ਆ ਵੀ ਇਹ ਕੁਈਨਜ਼ ਦਾ ਜਿਹੜਾ ਇਹ ਰਹਿਣ ਵਾਲਾ ਸੀਗਾ। ਇਹ ਉੱਥੋਂ ਦੀ ਪਟਨਮ ਕਾਊਂਟੀ ਸ਼ੈਰਿਫ ਆ, ਉਹਨਾਂ ਨੇ ਇੱਕ ਆਈ ਥਿੰਕ ਟ੍ਰੈਫਿਕ ਸਟਾਪ ਦੇ ਦੌਰਾਨ ਜਿਹੜਾ ਉਹ ਕੀਤਾ, ਜਦ ਕੁੱਤਿਆਂ ਨੇ ਸੁੰਘ ਕੇ ਉਹਨਾਂ ਦੇ ਜਿਹੜੇ ਹੁੰਦੇ ਆ ਉਹਨਾਂ ਨੇ ਸੁੰਘਿਆ, ਤੇ ਉਹਨਾਂ ਨੇ ਜਦੋਂ ਇਸ ਦੀ ਜਾਂਚ ਕੀਤੀ ਤਾਂ ਵਿੱਚ 115 ਪਾਊਂਡ ਜਿਹੜੀ ਕੋਕੇਨ ਆ ਸਲੀਪਰ ਬਰਥ ਦੇ ਵਿੱਚੋਂ ਜਿਹੜੀ ਉਹ ਲੱਭੀ ਆ। ਸੋ ਤੁਸੀਂ ਹੁਣ ਰਮਨ ਜੀ ਆਪ ਹੀ ਹੁਣ ਤੁਸੀਂ ਦੱਸੋ, ਆਪਾਂ ਦੇਖਦੇ ਹੀ ਆ ਰਹੇ ਹਾਂ ਵੀ ਇਹ ਵਰਤਾਰਾ ਟਲਣ ਦਾ ਨਾਂ ਹੀ ਨਹੀਂ ਲੈ ਰਿਹਾ। ਜੀ ਬਿਲਕੁਲ, ਇਹ ਜਿਹੜੀ ਸਿਚੁਏਸ਼ਨ ਹੈਗੀ ਆ ਕਾਫੀ ਖ਼ਰਾਬ ਹੈਗੀ ਆ ਇਸ ਵੇਲੇ, ਕਿਉਂਕਿ ਜਿਹੜੇ ਇਹੋ ਜਿਹੇ ਕੰਮ ਹੈਗੇ ਆ ਕੁਇਕ ਰਿਚ ਵਾਲੀ ਜਿਹੜੀ ਸਕੀਮ ਹੈਗੀ ਆ, ਇੱਕ ਦੂਜੇ ਨੂੰ ਦੇਖ ਕੇ ਤੇ ਇਹ ਕੰਮ ਕਰਨੇ, ਤੇ ਕਈ ਵਾਰੀ ਜਿਹੜੇ ਲੋਕੀ ਹੁੰਦੇ ਆ ਉਹ ਇਹ ਸੋਚ ਲੈਂਦੇ ਆ ਵੀ ਸ਼ਾਇਦ ਇਹ ਸੌਖਾ ਕੰਮ ਆ ਜਾਂ ਇਹ ਕੋਈ ਐਡਾ ਔਖਾ ਨਹੀਂ ਗਾ। ਔਰ ਖ਼ਾਸ ਕਰਕੇ ਅਮਰੀਕਨ ਜਿਹੜੀ ਕੰਟਰੀ ਹੈਗੀ ਆ, ਇਹਦੇ ਵਿੱਚ ਡਰੱਗਸ ਦੇ ਉੱਤੇ ਬਹੁਤ ਜ਼ਿਆਦਾ ਮਤਲਬ ਕਿ ਟਾਈਟ ਸਟੱਫ ਹੈਗਾ, ਬਹੁਤ ਇਹਦੇ ਲਾਜ਼ ਬੜੇ ਟਾਈਟ ਹੈਗੇ ਆ। ਸੋ ਇਹਦੇ ਵਿੱਚ ਪ੍ਰੋਬਲਮ ਇਹੋ ਹੀ ਆਉਂਦੀ ਆ ਕਿ ਜਿਹੜੇ ਕੁਇਕ ਰਿਚ ਬਣਨ ਦੀ ਸਕੀਮ ਹੈ ਨਾ, ਉਹਦੇ ਵਿੱਚ ਫਸ ਕੇ ਲੋਕੀ ਜਿਹੜੇ ਆ ਉਹ ਇੱਧਰ ਨੂੰ ਤੁਰ ਪੈਂਦੇ ਆ। ਪਰ
ਇਹ ਕੋਈ ਚੰਗਾ ਰਾਹ ਨਹੀਂ ਹੈਗਾ ਜਾਂ ਆਪਾਂ ਇਹਨੂੰ ਕੋਈ ਚੰਗੀ ਗੱਲ ਨਹੀਂ ਕਵਾਂਗੇ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈਗਾ ਉਹਦੇ ਵਿੱਚ ਆਪਾਂ ਕੈਨੇਡਾ ਦੇ ਵਿੱਚ ਦੇਖਦੇ ਹੁੰਦੇ ਸੀਗੇ, ਲੇਕਿਨ ਹੁਣ ਹੌਲੀ-ਹੌਲੀ ਜਿਹੜਾ ਆ ਇੱਧਰਲੀ ਸਾਈਡ 'ਤੇ ਵੀ ਕਾਫੀ ਜਿਹੜਾ ਆ ਇਹ ਜ਼ੋਰ ਫੜਦਾ ਜਾ ਰਿਹਾ ਕੰਮ। ਜੀ। ਸੋ ਇਹ ਵਾਕਿਆ ਹੀ ਬੜੀ ਔਖੀ ਗੱਲ ਆ। ਦੇਖੋ, ਇੱਕ ਪਾਸੇ ਸਿੱਖ ਮਹਾਂਮਾਰੀ ਦੇ ਦੌਰਾਨ, ਇਸ ਦੇ ਦੌਰਾਨ ਕਿੰਨੀ ਸੇਵਾ ਕੀਤੀ ਪੰਜਾਬੀਆਂ ਨੇ, ਹਰ ਥਾਂ ਦੇ ਉੱਤੇ ਕੀਤੀ। ਪ੍ਰੋਟੈਸਟ ਜਿਹੜਾ ਹੋਇਆ, ਫਾਰਮਰਸ ਪ੍ਰੋਟੈਸਟ, ਉਸ ਦੇ ਵਿੱਚ ਸਾਰਿਆਂ ਨੇ ਜਿਹੜੇ ਜਗਤ ਭਰ ਦੇ ਵਿੱਚ ਜਿਹੜਾ ਨਾਮ ਖੱਟਿਆ, ਅਤੇ ਅਜਿਹੇ ਕੁਛ ਲੋਕ ਆ ਕੇ ਪੂਰੀ ਤਰ੍ਹਾਂ ਰਮਨ ਜੀ ਨਾਂ ਜਿਹੜਾ ਉਹ ਬਦਨਾਮ ਕਰ ਜਾਂਦੇ। ਲੋਕਾਂ ਦੇ ਕੀਤੇ ਹੋਏ ਜਿਹੜੇ ਚੰਗੇ ਕੰਮ ਆ ਉਹਨਾਂ ਦੇ ਉੱਤੇ ਮਿੱਟੀ ਜਿਹੜੀ ਉਹ ਪਾ ਜਾਂਦੇ ਆ। ਇਹ ਬਹੁਤੀ ਦੇਰ ਨਹੀਂ ਲੱਗਣੀ। ਜਿੱਦਾਂ ਆਪਾਂ ਹੋਰ ਕਮਿਊਨਿਟੀਆਂ ਦਾ ਨਾਮ ਬਾਕੀ ਚੀਜ਼ਾਂ ਦੇ ਨਾਲ ਜੋੜ ਕੇ ਆਪ ਵੀ ਲੈਂਦੇ ਹਾਂ ਅਤੇ ਦੇਖਦੇ ਵੀ ਹਾਂ ਅਤੇ ਸੁਣਦੇ ਵੀ ਹਾਂ। ਇਹ ਥੋੜ੍ਹਾ ਹੀ ਸਮਾਂ ਆ, ਜੇ ਇੱਦਾਂ ਦੇ ਵਰਤਾਰਾ ਰਿਹਾ ਅਤੇ ਉਹਨਾਂ ਨੇ ਵੀ ਆਲਰੇਡੀ ਜਿਹੜੇ ਪੰਜਾਬੀ ਕਮਿਊਨਿਟੀ ਦਾ ਨਾਮ ਇੱਦਾਂ ਦਾ ਹੀ ਜਿਹੜਾ ਇਸ ਪਾਸੇ ਨੂੰ ਲੈਣਾ ਆ। ਹੁਣ ਇਹ ਕੋਈ ਲੁਕੀ ਛਿਪੀ ਤਾਂ ਰਮਨ ਜੀ ਗੱਲ ਨਹੀਂ ਆ। ਹੁਣ ਇੰਸ਼ੋਰੈਂਸ ਵਾਲਿਆਂ ਦੇ ਵਿੱਚ ਆਪਾਂ ਕਿੰਨੀ ਵਾਰੀ ਗੱਲ ਸੁਣੀ ਆ ਵੀ ਲਾਸਟ ਨੇਮ ਜੇ ਆ ਹੋਵੇ ਤਾਂ ਜੀ ਉਹ ਫਿਰ ਆਟੋਮੈਟਿਕਲੀ ਮਹਿੰਗੀ ਕਰ ਦਿੰਦੇ ਆ, ਇੱਦਾਂ ਆ, ਉੱਦਾਂ ਆ। ਸੋ ਕਿੱਦਾਂ ਦੀਆਂ ਜਿਹੜੀਆਂ ਆਪਾਂ ਚੀਜ਼ਾਂ ਜਿਹੜੀਆਂ ਆਲਰੇਡੀ ਦੇਖ ਰਹੇ ਹਾਂ, ਸੋ ਇੱਦਾਂ ਦੇ ਕੰਮ ਕਰਕੇ ਕੰਮ ਜਿਹੜਾ ਉਹ ਕੰਮ ਖਰਾਬ ਹੁੰਦਾ ਆ। ਇਹ ਜਿਹੜੇ ਨਸ਼ੇ ਦੇ ਸੁਦਾਗਰ ਬਣੇ ਫਿਰਦੇ ਆ, ਇੱਕ ਦਿਨ ਇਸ ਸੱਪ ਨੇ ਉਹਨਾਂ ਨੂੰ ਵੀ ਡੱਸਣਾ ਆ। ਇਹ ਬਚਦਾ ਨਹੀਂ ਕੋਈ ਵੀ ਹੁੰਦਾ। ਇਹ ਮਾੜੀ ਚੀਜ਼ ਆ। ਕਿਉਂ ਲੋਕਾਂ ਦੇ ਜਿਹੜੇ ਆ ਪੁੱਤ ਧੀ ਤੇ ਇੱਦਾਂ ਦੇ ਜਿਹੜੇ ਆ ਲੋਕਾਂ ਨੂੰ ਜਿਹੜਾ ਉਹ ਤੁਸੀਂ ਕਿਹੜੇ ਮੌਤ ਦੇ ਖੂਹ ਵੱਲ ਨੂੰ ਜਿਹੜਾ ਉਹ ਜਿਹੜੀ ਕਰ ਰਹੇ ਆ ਨਾ ਜੀ। ਰਾਜਕਰਨ, ਇਸ ਵੇਲੇ ਇੱਕ ਨਵੀਂ ਸਟੱਡੀ ਵੀ ਆਈ ਆ, ਜਿਹੜੀ US ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹੜੀ ਆ ਉਹਨਾਂ ਵੱਲੋਂ ਅੰਡਰ ਰਿਪੋਰਟਿੰਗ ਕੀਤੀ ਜਾ ਰਹੀ ਆ। ਜਿਹੜੇ ਟਰੱਕਰਸ ਦੇ ਉੱਤੇ ਸਟੱਡੀ ਕੀਤੀ ਗਈ ਹੈ, ਟਰੱਕਰਸ ਐਕਚੁਅਲੀ ਕੋਕੇਨ ਜ਼ਿਆਦਾ ਯੂਜ਼ ਕਰ ਰਹੇ ਆ ਮਰਵਾਨਾ ਨਾਲੋਂ। ਇੱਥੇ ਰੱਖ। ਤੇ ਇੱਥੇ ਆਣ ਕੇ ਇਹ ਗੱਲ ਕੀਤੀ ਗਈ ਆ ਕਿ ਜਿਹੜਾ ਹੇਅਰ ਡਰੱਗ ਟੈਸਟ ਹੈਗਾ ਉਹ ਮੈਂਡੇਟਰੀ ਕੀਤਾ ਜਾਣਾ ਚਾਹੀਦਾ ਆ, ਕਿਉਂਕਿ ਹੇਅਰ ਡਰੱਗ ਟੈਸਟ ਜਿਹੜਾ ਆ ਉਹ ਇਸ ਵੇਲੇ ਪਿਛਲੇ 6 ਮਹੀਨਿਆਂ ਦੇ ਵਿੱਚ ਜਾਂ ਉਸ ਤੋਂ ਵੱਧ ਟਾਈਮ ਦੇ ਵੀ ਜਿਹੜਾ ਤੁਹਾਡੀ ਡਰੱਗ ਕੰਜ਼ੰਪਸ਼ਨ ਹੈਗੀ ਆ ਉਹਦੇ ਬਾਰੇ ਦੱਸ ਦਿੰਦਾ ਆ। ਤੇ ਹੇਅਰ ਦੇ ਵਿੱਚੋਂ ਜਿਹੜੀ ਡਰੱਗ ਨਿਕਲਣੀ ਆ ਉਹ ਬਹੁਤ ਜ਼ਿਆਦਾ ਟਾਈਮ ਲੈਂਦੀ ਆ। ਸੋ ਇੱਥੇ ਜਿਹੜੀ ਆਪਣੀ ਇਸ ਵੇਲੇ ਆ ਡਰੱਗ ਐਂਡ ਅਲਕੋਹਲ ਜਿਹੜਾ ਕਲੀਅਰਿੰਗ ਹਾਊਸ ਹੈਗਾ ਜੀ, ਜੀ। ਉਹਦੇ ਵਿੱਚ ਵੀ ਅਜੇ ਤੱਕ FMCSA ਵੱਲੋਂ ਜਿਹੜਾ ਆ ਹੇਅਰ ਡਰੱਗ ਟੈਸਟ ਨੂੰ ਡਾਟਾਬੇਸ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਅਜੇ ਤੱਕ। ਸੋ ਇਹਦੇ ਉੱਤੇ ਵੀ ਇੱਕ ਜਿਹੜੀ ਸਟੱਡੀ ਨਵੀਂ ਆਈ ਹੈਗੀ ਆ ਹੁਣ, ਜਿਹਦੇ ਵਿੱਚ ਕਿ ਇਹ ਕਿਹਾ ਗਿਆ ਕਿ ਤੁਸੀਂ ਇਹ ਹੇਅਰ ਡਰੱਗ ਟੈਸਟ ਨੂੰ ਮੈਂਡੇਟਰੀ ਕਰੋ ਤਾਂ ਕਿ ਜਿਹੜੇ ਇਹ ਅੰਡਰ ਰਿਪੋਰਟਿੰਗ ਹੈਗੀ ਆ ਸੋ ਇਹਨੂੰ ਕੱਢਿਆ ਜਾ ਸਕੇ ਜਾਂ ਇਸ ਲੂਪ ਹੋਲ ਨੂੰ ਵੀ ਖਤਮ ਕੀਤਾ ਜਾ ਸਕੇ। ਬਿਲਕੁਲ। ਇਹ ਦੇਖੋ, ਹੁਣ ਇਸ ਦੇ ਉੱਤੇ ਰਿਲੀਜੀਅਸ ਐਗਜ਼ੈਂਪਸ਼ਨਸ ਉਸ ਦਾ ਤਾਂ ਰੌਲਾ ਜਿਹੜਾ ਉਹ ਪੈਣਾ ਹੀ ਆ। ਉਹ ਪਹਿਲੋਂ ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਉਸ ਦੀ ਚਰਚਾ ਤਾਂ ਜਿਹੜੀ ਇਸ ਦੇ ਵਿੱਚ ਨਾਲ ਹੇਅਰ ਟੈਸਟਿੰਗ ਨੂੰ ਲੈ ਕੇ ਜਿਹੜੀ ਉਹ ਹੋਣੀ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਆ ਰਮਨ ਜੀ, ਵੀ ਕੋਕੇਨ ਵੱਧ ਯੂਜ਼ ਹੋ ਰਹੀ ਹੈ। ਮਰਵਾਨਾ ਨੂੰ ਆਪਾਂ ਇੰਨਾ ਜੇ ਮਾੜਾ ਸੋਚਦੇ ਹਾਂ, ਤੇ ਕੋਕੇਨ ਤਾਂ ਉਹ ਤੋਂ ਵੀ ਜਿਹੜੀ ਘਾਤਕ ਆ, ਉਹ ਤੋਂ ਵੀ ਖਤਰਨਾਕ ਜਿਹੜੀ ਉਹ ਚੀਜ਼ ਹੈਗੀ ਆ। ਹੋਈ ਕੀ ਜਾ ਰਿਹਾ ਆ, ਇਹ ਕਿਹੜੇ ਪਾਸੇ ਨੂੰ ਆਵਾ ਜਿਹੜਾ ਉਹ ਉੱਦਾਂ ਜਾ ਰਿਹਾ ਆ। ਇਹ ਬੜੀ ਵੱਡੀ ਇੱਕ ਪ੍ਰੋਬਲਮ, ਬੜੀ ਵੱਡੀ ਜਿਹੜੀ ਸਮੱਸਿਆ ਉਹ ਆ ਜੀ। ਤੇ ਰਮਨ ਜੀ, ਆਪਾਂ ਵੈਕਸੀਨੇਸ਼ਨ ਵਾਲੀ ਜਿਹੜੀ ਉਹ ਗੱਲ ਕੀਤੀ ਸੀਗੀ। ਸੋ ਕੈਨੇਡੀਅਨ ਟਰੱਕਰਸ ਦੇ ਲਈ ਵੀ ਦੱਸ ਦਿਓ ਵੀ ਜੇ ਕੋਈ ਉਹ ਅਨਵੈਕਸੀਨੇਟਿਡ ਨੇ ਜਾਂ ਉਹਨਾਂ ਦੇ ਲਈ ਕੀ COVID-19 ਦੇ ਜਿਹੜੇ ਉਹ ਰੂਲ ਰਹਿਣ ਵਾਲੇ ਹੈਗੇ ਆ ਜਦੋਂ US ਜਿਹੜੇ ਆ ਉਹ ਰਿਟਰਨ ਹੋਣਗੇ ਉੱਥੋਂ, ਕਿੱਦਾਂ ਆ ਮਤਲਬ? ਜੀ ਰਾਜਕਰਨ, ਇਹ ਨਾ ਇੱਕ ਸਿਚੁਏਸ਼ਨ ਜੀ ਬਣੀ ਹੋਈ ਹੈ ਇਸ ਵੇਲੇ, ਕਿਉਂਕਿ 2-3 ਦਿਨ ਅਜੇ ਰਹਿੰਦੇ ਸੀਗੇ ਜਿਹੜੇ ਕੈਨੇਡਾ ਦਾ ਜਿਹੜਾ ਮੈਂਡੇਟ ਉਹਨਾਂ ਨੇ ਲਾਗੂ ਕਰਨਾ ਸੀਗਾ। ਤੇ ਉਹ ਤੋਂ ਪਹਿਲਾਂ ਹੀ ਉਹਨਾਂ ਨੇ ਪੁੱਲ ਬੈਕ ਕਰ ਲਿਆ ਕਿ ਜਿਹੜੇ ਅਨਵੈਕਸੀਨੇਟਿਡ ਕੈਨੇਡੀਅਨ ਟਰੱਕਰ ਹੈਗੇ ਆ ਉਹ ਜਦੋਂ US ਤੋਂ ਵਾਪਸ ਆਉਣਗੇ ਉਹਨਾਂ ਨੂੰ ਕੋਈ ਐਕਸਟਰਾ COVID-19 ਰੂਲਸ ਨਹੀਂ ਫੇਸ ਕਰਨੇ ਪੈਣਗੇ। ਪਰ ਜੇ ਤੁਸੀਂ ਅਮਰੀਕਨ ਜਿਹੜੇ ਹੈਗੇ ਆ ਟਰੱਕਰ ਹੈਗੇ ਆ ਤੇ ਅਨਵੈਕਸੀਨੇਟਡ ਆ, ਤੇ ਤੁਹਾਨੂੰ ਕੈਨੇਡਾ ਵਾਲੇ ਰੋਕਣਗੇ ਨਹੀਂ, ਉੱਧਰ ਐਂਟਰ ਕਰਨ ਦੇਣਗੇ। ਤੇ ਉਸ ਤੋਂ ਬਾਅਦ ਜਿਹੜਾ US ਹੈਗਾ ਉਹਨਾਂ ਦਾ ਰੂਲ ਜਿਹੜਾ ਉਹ ਜਨਵਰੀ 22 ਨੂੰ ਇਫੈਕਟ ਹੋਣ ਵਾਲਾ ਆ, ਜਿੱਥੇ ਕਿ ਉਹ ਅਨਵੈਕਸੀਨੇਟਡ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਅੰਦਰ ਆਪਣੇ US 'ਚ ਨਹੀਂ ਆਉਣ ਦੇਣਗੇ। ਸੋ ਬੇਸਿਕਲੀ ਇੱਥੇ ਸਿਚੁਏਸ਼ਨ ਇਹ ਬਣੀ ਹੋਈ ਆ ਕਿ ਜਿਹੜੇ ਕੈਨੇਡੀਅਨ ਟਰੱਕਰਸ ਹੈਗੇ ਆ, ਕੈਨੇਡੀਅਨਸ ਨੇ ਆਪਣੇ ਉੱਧਰੋਂ ਟਰੱਕਰ ਅਨਵੈਕਸੀਨੇਟਡ ਭੇਜਤੇ, ਪਰ ਉਹਨਾਂ ਨੂੰ ਵਾਪਸ ਸੱਦਣ ਲੱਗਿਆ ਨੇ ਉਹਨਾਂ ਨੇ ਆਪਣੀ ਜਿਹੜੀ ਉੱਤੇ ਸੀਗੀ ਰੋਕ ਲਾਈ ਸੀ ਉਹ ਹਟਾਤੀ।
ਹੂੰ, ਸੋ ਹੂੰ, ਪ੍ਰੋਬਲਮ ਇਹ ਆ ਕਿ ਜਿਹੜੀ ਕ੍ਰਾਸ ਬਾਰਡਰ ਟ੍ਰੈਫਿਕ ਹੈਗਾ, ਇਸ ਮਸਲੇ ਦੇ ਉੱਤੇ ਬਹੁਤ ਜ਼ਿਆਦਾ ਕ੍ਰਾਸ ਬਾਰਡਰ ਟ੍ਰੈਫਿਕ ਜਿਹੜਾ ਉਹ ਇਫੈਕਟ ਹੋਊਗਾ, ਕਿਉਂਕਿ ਡਰਾਈਵਰ ਸ਼ਾਰਟੇਜ ਕੈਨੇਡਾ 'ਚ ਵੀ ਹੈਗੀ ਆ, ਹੂੰ। US ਵੀ ਹੈਗੀ ਆ। ਤੇ ਜਿੱਦਣ 22 ਜਨਵਰੀ ਨੂੰ US ਦਾ ਮੈਂਡੇਟ ਲਾਗੂ ਹੋ ਜਾਂਦਾ ਤੇ ਫਿਰ ਅਨਵੈਕਸੀਨੇਟਡ ਡਰਾਈਵਰ ਉਧਰਲੇ ਇੱਧਰ ਨਹੀਂ ਆ ਸਕਦੇ, ਇੱਧਰਲੇ ਉੱਧਰ ਨਹੀਂ ਜਾ ਸਕਦੇ, ਤੇ ਆਲਮੋਸਟ ਕੰਮ ਜਿਹੜਾ ਆ ਉਹ ਠੱਪ ਹੋਣ ਦਾ ਲੱਗਦਾ ਆ ਅੱਗੇ, ਮਤਲਬ ਕਿ ਤਰੀਕਾ ਲੱਗਦਾ। ਬਾਕੀ ਇਹ ਆ ਕਿ ਹੋ ਸਕਦਾ ਟ੍ਰੇਲਰ ਸਵਾਪ ਹੋ ਜਾਣ ਜਾਂ ਕਿਸ ਤਰ੍ਹਾਂ ਦਾ ਕੋਈ ਨਾ ਕੋਈ ਤਰੀਕਾ ਕੱਢਿਆ ਜਾਵੇ, ਪਰ ਅਜੇ ਤੱਕ ਇਹ ਸਿਚੁਏਸ਼ਨ ਜਿਹੜੀ ਆ ਇਹ ਇਦਾਂ ਹੀ ਖੜੀ ਆ। ਜਿਹੜੀ ਕੈਨੇਡਾ ਵੱਲੋਂ ਇਹ ਥੋੜੀ ਜਿਹੀ ਲੀਨੀਅੰਸੀ ਦਿੱਤੀ ਗਈ ਆ, ਪ੍ਰੈਸ਼ਰ ਉਹਨਾਂ ਦੇ ਜਿਹੜੀਆਂ ਟਰੱਕਿੰਗ ਇੰਡਸਟਰੀ ਹੈਗੀ ਆ ਉਧਰੋਂ ਜੀ, ਪ੍ਰੈਸ਼ਰ ਜੀ। ਦੇ ਨਾਲ ਕਰ ਚੱਲਦੇ ਉਹਨਾਂ ਨੇ ਇਹ ਕੀਤਾ ਆ। ਪਰ US ਜਿਹੜਾ ਆ ਉਹ 22 ਤਰੀਕ ਤੋਂ ਸ਼ੁਰੂ ਕਰੇਗਾ ਇਹ। ਸੋ ਜਿਹੜੇ ਕੈਨੇਡੀਅਨ ਟਰੱਕਰ ਬੇਸਿਕਲੀ ਅਨਵੈਕਸੀਨੇਟਡ ਹੋਣਗੇ, ਉਹਨਾਂ ਨੂੰ ਅਮਰੀਕਾ 'ਚ ਨਹੀਂ ਫਿਰ ਦਾਖਲ ਹੋਣ ਦਿੱਤਾ ਜਾਊਗਾ 22 ਤਰੀਕ ਤੋਂ ਬਾਅਦ 'ਚ। ਹਾਲ ਦੀ ਘੜੀ ਇਹ ਸਟੈਂਡਿੰਗ ਹੈਗੀ ਆ। ਹਾਲ ਦੀ ਘੜੀ ਹੈਗੀ ਆ, ਪਰ US ਦੇ ਜਿਹੜੇ ਅਨਵੈਕਸੀਨੇਟਡ ਡਰਾਈਵਰ ਆ ਉਹਨਾਂ ਨੂੰ ਕੈਨੇਡਾ ਅੱਜ ਵੀ ਐਂਟਰ ਨਹੀਂ ਹੋਣ ਦਿੰਦਾ। ਫਿਰ ਬੈਠੇ ਰਹੋ ਉੱਥੇ ਬਾਰਡਰਾਂ ਦੇ, ਇੱਕ ਪਾਸੇ ਉਹ, ਇੱਕ ਪਾਸੇ ਉਹ। ਸੋ ਹੁਣ ਏਦਾਂ, ਹੁਣ ਜਿੱਦਾਂ ਤੁਸੀਂ ਕਿਹਾ ਨਾ ਵੀ ਜਿਹੜਾ ਫਿਰ ਟ੍ਰੇਲਰ ਸਵਾਪ ਅਨਵੈਕਸੀਨੇਟਡ ਨੂੰ ਹੀ ਜਿਹੜਾ ਉਹ ਫਿਰ ਉੱਧਰਲੇ ਪਾਸੇ ਨੂੰ ਕਰਨਾ ਪਊਗਾ। ਇਹ ਤਾਂ ਬਹੁਤ ਗੰਭੀਰ ਜਿਹੜਾ ਮਸਲਾ ਬਣਨ ਜਾ ਰਿਹਾ ਆ। ਸੋ ਇਹਦਾ ਮਤਲਬ ਸਪਲਾਈ ਚੇਨ ਦਾ ਲੱਕ ਤਾਂ ਹੋਰ ਵੀ ਟੁੱਟਣ ਵਾਲਾ ਆ। ਸੋ ਜੀ, ਸਥਿਤੀ ਬਹੁਤ ਬੈਡ ਹੋਣ ਵਾਲੀ ਆ। ਜੀ, ਆਪਣਾ ਲੰਬਰ ਇੰਨਾ ਜ਼ਿਆਦਾ ਜਿਹੜਾ ਉੱਧਰਲੇ ਪਾਸੋਂ ਆਉਂਦਾ ਆ, ਹੁਣ ਇਸ ਮਸਲੇ ਦੇ ਕਰਕੇ ਬੜੀ ਵੱਡੀ ਜਿਹੜੀ ਸਮੱਸਿਆ ਆ ਉਹ ਆ ਸਕਦੀ ਆ। ਸੋ ਕੰਸਟਰਕਸ਼ਨ ਦਾ ਜਿਹਨੇ ਕੰਮ ਛੇੜਿਆ ਆ, ਉਹ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਕੰਸਟਰਕਸ਼ਨ ਮਟੀਰੀਅਲ ਦੇ ਲਈ ਤੁਹਾਨੂੰ ਸ਼ਾਰਟੇਜ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕੇ। ਪਰ 22 ਤਰੀਕ ਦੇ ਵਿੱਚ ਹੈਗੇ ਅਜੇ 10 ਕੁ ਦਿਨ। ਸੋ ਸ਼ਾਇਦ ਕੋਈ ਵਿੱਚ ਵਿਚਾਲੇ ਦਾ ਰਾਹ ਕੋਈ ਬਣਦਾ ਹੈ ਕਿ ਨਹੀਂ, ਕਿਉਂਕਿ ਟਰਾਈ ਤਾਂ ਕਰਨਗੇ, ਕਿਉਂਕਿ ਕੰਪਨੀਆਂ ਦੋਨੋਂ ਪਾਸਿਆਂ ਦੀਆਂ ਨੂੰ ਹੀ ਰਮਨ ਜੀ ਨੁਕਸਾਨ ਜਿਹੜਾ ਆ ਉਹ ਹੋਣ ਜਾਵੇਗਾ। ਤੇ ਸਰਕਾਰਾਂ ਹੁਣ ਬਹੁਤਾ ਗੁੱਸਾ ਵੀ ਜਿਹੜਾ ਉਹ ਸੇੜਨਾ ਨਹੀਂ ਨਾ ਚਾਹੁੰਦੀਆਂ ਹੋਣਗੀਆਂ ਲੋਕਾਂ ਦਾ। ਇਵੈਂਚੁਅਲੀ ਅਮਰੀਕਾ 'ਚ ਵੀ ਇਸ ਸਾਲ ਵੋਟਾਂ ਜਿਹੜੀਆਂ ਉਹ ਹੋਣੀਆਂ ਹੈਗੀਆਂ ਆ। ਜੀ, ਬਿਲਕੁਲ। ਆਪਣਾ ਫੇਸਬੁੱਕ ਤੇ ਇੱਕ ਸਵਾਲ ਆਇਆ ਹੈਗਾ ਕਿ ਹਰਭੁਪਿੰਦਰ ਸਿੰਘ ਹੁਣੀ ਪੁੱਛਦੇ ਆ ਕਿ ਜੇ ਦੋਨੋਂ ਵੈਕਸੀਨੇਸ਼ਨ ਤੇ ਬੂਸਟਰ ਲਵਾਇਆ ਹੋਵੇ ਤੇ ਟਰੱਕਿੰਗ ਕੰਪਨੀਆਂ ਕੋਈ ਇਨਸੈਂਟਿਵ ਦੇਣਗੀਆਂ ਜਾਂ ਕੋਈ ਉਹਨਾਂ ਨੂੰ ਐਕਸਟਰਾ ਪੇ ਦੇਣਗੀਆਂ। ਵੀ ਇਹ ਤਾਂ ਈਚ ਐਂਡ ਐਵਰੀ ਟਰੱਕਿੰਗ ਕੰਪਨੀ 'ਤੇ ਡਿਪੈਂਡ ਕਰਦਾ ਆ ਕਿ ਉਹ ਕਿੱਦਾਂ ਦਾ ਉਹਨਾਂ ਦਾ ਪੋਲਿਸੀ ਪ੍ਰੋਸੀਜਰਸ ਹੈਗੇ ਆ। ਤੇ ਆਸ ਕਰਦੇ ਆ ਕਿ ਉਹਨਾਂ ਵੱਲੋਂ ਕੋਈ ਨਾ ਕੋਈ ਹਿੰਮਤ ਦਿਖਾਈ ਜਾਊਗੀ। ਪਰ ਇਹ ਆ ਕਿ ਵੈਕਸੀਨੇਸ਼ਨ ਲਵਾਉਣੀ, ਬੂਸਟਰ ਲਵਾਉਣੇ, ਇਹ ਆਪਣੀ ਦੇ ਲਈ, ਸਿਹਤ ਲਈ ਆ, ਆਪਣੇ ਲਈ ਵੀ, ਸਿਹਤ ਲਈ ਵੀ ਠੀਕ ਆ। ਸੋ ਇਹ ਨਹੀਂ, ਜ਼ਰੂਰੀ ਨਹੀਂ ਹੁੰਦਾ ਕਿ ਕੋਈ ਕੰਪਨੀ ਪੈਸੇ ਦਊਗੀ ਆਪਾਂ ਤਾਂ ਹੀ ਲਵਾਉਣੇ ਆ, ਤਾਂ ਹੀ ਲਵਾਉਣੇ ਆ। ਪਰ ਜੇ ਆਪਣੀ ਵੀ ਦੇਖਣਾ ਆ ਵੀ ਉਹਦੇ ਲਈ ਵੀ ਜ਼ਰੂਰੀ ਹੈਗਾ। ਬਿਲਕੁਲ, ਤੁਸੀਂ ਆਪਣਾ, ਆਪਣੇ ਪਰਿਵਾਰਾਂ ਦਾ, ਆਪਣੇ ਜਿਹੜੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਇਹ ਚੀਜ਼ ਜਿਹੜੀ ਉਹ ਆਪਾਂ ਕਰਵਾ ਰਹੇ ਹੈਗੇ ਆ। ਸੋ ਵੀ ਬਚੇ ਰਹਿਣ, ਖਾਸ ਕਰਕੇ ਜੀ, ਜਿਨ੍ਹਾਂ ਦੇ ਇਮਿਊਨ ਸਿਸਟਮ ਕੰਪਰੋਮਾਈਜ਼ ਨੇ ਜਾਂ ਸਖਤ ਬਿਮਾਰ ਹੋਣ ਦਾ ਜਿਨ੍ਹਾਂ ਨੂੰ ਖਤਰਾ ਜਿਹੜਾ ਉਹ ਹਮੇਸ਼ਾ ਰਹਿੰਦਾ ਹੈਗਾ ਆ। ਸੋ ਭਾਈ, ਚਲੋ ਦੈਟਸ ਓਕੇ। ਤੁਸੀਂ ਸੋਚ ਰਹੇ ਹੋ ਇਸ ਬਿਲਕੁਲ। ਪਾਸੇ ਵੱਲ ਨੂੰ, ਪਰ ਇਸ ਆਪਾਂ ਇਹ ਅਜਿਹੇ ਲਾਲਚ ਦੇ ਵੱਲ ਨੂੰ ਜਿਹੜਾ ਉਹ ਨਾ ਜਾਈਏ। ਇਹ ਇੱਕ ਆਪਣੀ ਜ਼ਿੰਮੇਵਾਰੀ ਸਮਝ ਕੇ ਜਿਹੜਾ ਉਹ ਜਿਹਨੇ ਲਵਾਉਣਾ ਆ ਉਹ ਲਵਾਵੇ। ਜਿਹਨੇ ਨਹੀਂ ਲਵਾਉਣਾ ਤੇ ਫਿਰ ਹੁਣ ਤੁਸੀਂ ਦੇਖੋ ਵੀ ਮੁਸ਼ਕਿਲਾਂ ਹੈਗੀਆਂ ਆ। ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਰਮਨ ਜੀ ਆਲਰੇਡੀ ਲੋਕਾਂ ਨੂੰ ਕੱਢਣਾ ਵੀ ਸ਼ੁਰੂ ਕਰ ਦਿੱਤਾ, ਕੱਢੇ ਵੀ ਆ। ਜੀ, ਕਿੰਨੀਆਂ ਖਬਰਾਂ ਆਪਾਂ ਜਿਹੜਾ ਉਹ ਕਰਦੇ ਰਹੇ ਹਾਂ ਅਨਵੈਕਸੀਨੇਟਡ ਨੂੰ ਜਿਹੜਾ ਉਹ ਲੈ ਕੇ। ਕਾਫੀ ਹੁਣ ਸਾਰੇ ਜਾਣੇ ਰਿਕਮੈਂਡ ਕਰਦੇ, ਇੱਥੋਂ ਤੱਕ ਕਿ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹ ਵੀ ਰਿਕਮੈਂਡ ਕਰਦੇ ਆ, ਪਰ ਕਹਿੰਦੇ ਵੀ ਹੋਣੀ ਮਰਜ਼ੀ ਚਾਹੀਦੀ ਆ। ਪਰ ਰਿਕਮੈਂਡ ਮੈਂ ਜ਼ਰੂਰ ਕਰਦਾ ਆ ਵੀ ਤੁਸੀਂ ਵੈਕਸੀਨ ਜਿਹੜਾ ਆ ਉਹ ਲਵਾਓ। ਸੋ ਭਾਈ, ਬਿਲਕੁਲ। ਦੇਖੋ, ਦੇਖ ਕੇ ਜਿਹੜਾ ਆ ਉਹ ਆਪਣਾ ਵਿਚਾਰ ਜਿਹੜਾ ਜਿੱਦਾਂ ਦਾ ਵੀ ਤੁਹਾਡਾ ਬਣਦਾ ਆ ਉਹ ਤੁਸੀਂ ਬਣਾਓ। ਤੇ ਜੀ, ਰਾਜਕਰਨ, ਇੱਕ ਜੀ, ਹੋਰ ਕੁਐਸਚਨ ਆਪਾਂ ਨੂੰ ਆਇਆ ਫੇਸਬੁੱਕ ਤੇ ਹਰਜੀਤ ਸਿੰਘ ਹੁਣਾਂ ਵੱਲੋਂ ਕਿ ਉਹ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਂਦੇ ਆ ਤਾਂ ਪੇਪਰ ਲੌਗ ਯੂਜ਼ ਕਰ ਸਕਦੇ ਆ। ਕੈਲੀਫੋਰਨੀਆ ਜੇ ਤੁਸੀਂ ਟਰੱਕ ਚਲਾਉਂਦੇ ਆ, ਉਹਦਾ ਕੋਈ ਲੇਖਾ ਦੇਖਾ ਨਹੀਂ ਹੈਗਾ ਪੇਪਰ ਲੌਗ ਬੁੱਕ ਜਾਂ ਇਲੈਕਟ੍ਰੋਨਿਕ ਲੌਗ ਬੁੱਕ ਨਾ। ਪੇਪਰ ਲੌਗ ਬੁੱਕ ਸਿਰਫ ਤੁਸੀਂ 150 ਏਅਰ ਮਾਈਲ ਰੇਡੀਅਸ ਦੇ ਅੰਦਰ ਅੰਦਰ ਜੇ ਰਹਿੰਦੇ ਆ, ਸੌਰੀ ਆਪਣੇ ਜਿਹੜੇ ਆ ਸ਼ਾਰਟ ਹਾਲ ਦੇ ਮੈਂਡੇਟ ਦੇ 'ਚ ਰਹਿੰਦੇ ਆ। ਪਰ ਜੇ ਤੁਹਾਡਾ ਫਰੇਟ ਕੈਲੀਫੋਰਨੀਆ ਤੋਂ ਬਾਹਰੋਂ ਆਇਆ ਜਾਂ ਕੈਲੀਫੋਰਨੀਆ ਦੇ ਬਾਹਰ ਜਾ ਰਿਹਾ,
ਫਿਰ ਤੁਹਾਨੂੰ ਇਲੈਕਟ੍ਰੋਨਿਕ ਲੌਗ ਬੁੱਕ ਯੂਜ਼ ਕਰਨੀ ਪਊਗੀ। ਡਜ਼ਨਟ ਮੈਟਰ ਤੁਸੀਂ ਲੋਕਲ ਆ, ਡਜ਼ਨਟ ਮੈਟਰ ਤੁਸੀਂ ਕੀ ਕਰਦੇ ਆ। ਪਰ ਕੈਲੀਫੋਰਨੀਆ ਸਟੇਟ ਇਟਸੈਲਫ 795 ਮੀਲ ਲੰਬੀ ਹੈਗੀ ਆ। ਸੋ 150 ਮੀਲ ਵਾਲਾ ਕੰਮ ਜਿਹੜਾ ਆ ਉਹ ਕਿਤੇ ਲਾਗੂ ਜ਼ਿਆਦਾਤਰ ਹੁੰਦਾ ਨਹੀਂ, ਕਿਉਂਕਿ ਜਿਹੜੇ ਕੰਟੇਨਰ ਵਾਲੇ ਵੀਰ ਆ ਉਹ ਵੀ ਇਹ ਪੁੱਛਦੇ ਹੁੰਦੇ ਆ ਵੀ ਇਹ ਕਰ ਸਕਦੇ ਆ, ਪਰ ਉਹਨਾਂ ਨੂੰ ਇਲੈਕਟ੍ਰੋਨਿਕ ਲੌਗ ਮੈਂਡੇਟਰੀ ਹੈਗੀ ਆ, ਕਿਉਂਕਿ ਉਹਨਾਂ ਦਾ ਫਰੇਟ ਕੈਲੀਫੋਰਨੀਆ ਦੇ ਬਾਹਰੋਂ ਆ ਰਿਹਾ ਹੈਗਾ। ਬਾਹਰੋਂ ਆ ਰਿਹਾ। ਸੋ ਤੁਹਾਡਾ ਮਾਸਟਰ ਬਿੱਲ ਜਿਹੜਾ ਆ ਉਹ ਕੀ ਕਹਿੰਦਾ ਆ, ਉਹਨੂੰ ਦੇਖੋ, ਨਾ ਕਿ ਤੁਸੀਂ ਕੈਲੀਫੋਰਨੀਆ ਦੇ ਵਿੱਚ ਚਲਾ ਰਹੇ ਆ ਉਹਦੇ ਲਈ ਗੱਲ ਕਰੋ। ਜੀ, ਜੀ। ਬਿਲਕੁਲ। ਸੋ ਇਸ ਚੀਜ਼ ਨੂੰ ਜਿਹੜਾ ਉਹ ਕਲੀਅਰ ਮੰਨਿਆ ਜਾਵੇ। ਅਗਲੀ ਜਿਹੜੀ ਰਮਨ ਜੀ ਆਪਾਂ ਟਰੱਕਿੰਗ ਨਾਲ ਸੰਬੰਧਿਤ ਜਿਹੜੀ ਗੱਲ ਕਰਦੇ ਹਾਂ, ਇੱਕ ਵਾਚ ਡੌਗ ਉਹਨਾਂ ਨੇ ਇਹ ਜਿਹੜਾ ਉਹ ਪੁਸ਼ ਕਰ ਰਹੇ ਆ ਵੀ ਜਿਹੜੇ ਟਰੱਕ ਯੂਜ਼ਰ ਫੀ ਪਾਇਲਟ ਆ ਉਸ ਦੇ ਉੱਤੇ ਜਿਹੜਾ ਮੂਵ ਕੀਤਾ ਜਾਵੇ। ਜਿਹੜਾ ਹਾਈਵੇ ਟਰਸਟ ਫੰਡ ਸ਼ਾਰਟਫਾਲ ਆ ਉਸ ਨੂੰ ਕਹਿੰਦੇ ਵੀ ਆਉਂਦੇ 10 ਸਾਲਾਂ ਦੇ ਵਿੱਚ 191 ਬਿਲੀਅਨ ਡਾਲਰ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਉਸ ਨੂੰ ਪੂਰੀਆਂ ਕਰਨ ਦੇ ਲਈ। ਸੋ ਉਸ ਨੂੰ ਪੂਰੀਆਂ ਕਰਨ ਦੇ ਲਈ ਇਹ ਜਿਹੜਾ ਉਹ ਕਦਮ ਚੱਕਣ ਬਾਰੇ ਜਿਹੜਾ ਉਹ ਵਿਚਾਰ ਕੀਤੀ ਜਾ ਰਹੀ ਹੈ। ਜੀ ਬਿਲਕੁਲ ਰਾਜਕਰਨ, ਇਹ ਇੱਕ ਜਿਹੜਾ ਮੈਂਡੇਟ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਪਰ ਮਾਈਲ ਟਰੱਕ ਚੱਲਦੇ ਆ, ਕਾਰਾਂ ਚੱਲਦੀਆਂ, ਸਾਰਾ ਕੋਈ ਚੱਲਦਾ ਆ, ਉਹਨੂੰ ਪਰ ਮਾਈਲ ਦੇ ਹਿਸਾਬ ਦੇ ਨਾਲ ਜਿਹੜਾ ਟੈਕਸ ਲਿਆ ਜਾਵੇ, ਜਿਹੜਾ ਇਸ ਵੇਲੇ ਡੀਜ਼ਲ ਦੇ ਵਿੱਚ ਜਾਂ ਗੈਸ ਦੇ ਵਿੱਚ ਲਿਆ ਜਾਂਦਾ ਹੈ ਟੈਕਸ। ਕਿਉਂਕਿ ਬਹੁਤ ਮੈਜੋਰਟੀ ਜਿਹੜਾ ਹੁਣ ਪੁਸ਼ ਜਿਹੜਾ ਆ ਉਹ ਇਸ ਵੇਲੇ ਇਲੈਕਟ੍ਰਿਕ ਕਾਰਾਂ ਵੱਲ ਚੱਲ ਪਿਆ ਆ। ਸੋ ਉਹਦੇ ਕਰਕੇ ਇਹ ਜਿਹੜੀ ਚੀਜ਼ ਆ ਇਹ ਇੰਨੀ ਮਤਲਬ ਕਿ ਇਹਦੇ 'ਚ ਇਸ਼ੂ ਖੜਾ ਹੋ ਚੁੱਕਾ ਆ ਕਿ ਕਿਉਂਕਿ ਜਿਹੜਾ ਹੁਣ ਟੈਕਸ ਹੈਗਾ, ਦੇਖੋ ਜਿਹੜੀ ਹੁਣ ਕਾਰਾਂ ਚੱਲਦੀਆਂ ਹੈਗੀਆਂ, ਜਿਹੜੀਆਂ ਕਾਰਾਂ ਚੱਲ ਰਹੀਆਂ ਉਹਨਾਂ ਦੇ ਲਈ ਇਹ ਟੈਕਸ ਜਿਹੜਾ ਆ, ਜਿਹੜੀਆਂ ਆਪਣੀਆਂ ਇਲੈਕਟ੍ਰਿਕ ਵਾਲੀਆਂ ਕਾਰਾਂ ਜਾਂ ਟਰੱਕ ਆ, ਉਹਨਾਂ ਨੇ ਤਾਂ ਬਿਲਕੁਲ ਇਹ ਟੈਕਸ ਨਹੀਂ ਭਰਨਾ ਹੈਗਾ, ਤੇ ਇਨਇਕੁਐਲਿਟੀ ਜਿਹੜੀ ਆ ਹੁੰਦੀ ਜਾ ਰਹੀ ਆ। ਸੋ ਇਹ ਗਵਰਨਮੈਂਟ ਵੱਲੋਂ ਜਿਹੜੀ ਗਵਰਨਮੈਂਟ ਅਕਾਊਂਟੇਬਿਲਿਟੀ ਆਫਿਸ ਹੈਗਾ ਉਹਨਾਂ ਵੱਲੋਂ ਇਹ ਕੁਐਸਚਨ ਚੁੱਕਿਆ ਗਿਆ ਕਿ ਔਰ ਨਾਲ ਉਹਨਾਂ ਨੇ ਇਹ ਸਟਾਰਟ ਕੀਤਾ 2016 ਦੇ ਵਿੱਚ, ਛੋਟੇ ਛੋਟੇ ਗਰੁੱਪ ਜਿਹੜੇ ਪਾਇਲਟ ਪ੍ਰੋਗਰਾਮ ਬਣਾ ਕੇ ਤੇ ਜਿਹੜਾ ਪਰ ਮਾਈਲੇਜ ਟੈਕਸ ਆ ਉਹਦੇ ਬਾਰੇ 'ਚ ਗੱਲ ਸ਼ੁਰੂ ਕੀਤੀ ਸੀਗੀ। ਪਰ ਉਹ ਇੰਨੇ ਕੁ ਛੋਟੇ ਛੋਟੇ ਗਰੁੱਪ ਹੈਗੇ ਆ, ਉਹਨਾਂ ਦੀ ਅਜੇ ਤੱਕ ਜਿਹੜੀ ਆ ਉਹ ਕੋਈ ਵੀ ਉਹਨਾਂ ਦਾ ਜਿਹੜਾ ਅਜੇ ਤੱਕ ਸਿੱਟਾ ਨਹੀਂ ਨਿਕਲਿਆ ਹੈਗਾ ਕਿ ਉਹਨਾਂ ਨੇ ਕੀ ਕਰਨਾ ਹੈਗਾ। ਜਿਹੜੀ ਕਮੇਟੀ ਹੈਗੀ ਆ, ਜਿਨ੍ਹਾਂ ਨੇ ਇਹ ਚੀਜ਼ ਬਣਾਉਣੀ ਹੈਗੀ ਆ, ਉਹਨਾਂ ਵੱਲੋਂ ਇਹ ਗੱਲ ਚੁੱਕੀ ਜਾ ਰਹੀ ਆ ਕਿ ਇਹ ਬਹੁਤ ਸਲੋ ਚੱਲ ਰਿਹਾ ਹੈਗਾ। ਜਿਹੜੀ ਮਾਈਲੇਜ ਬੇਸਡ ਯੂਜ਼ਰ ਫੀ ਅਲਾਇੰਸ ਹੈਗੀ ਆ, ਉਹਨਾਂ ਦੇ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ ਕਿ ਬਹੁਤ ਜ਼ਿਆਦਾ ਸਲੋ ਚੱਲ ਰਿਹਾ ਹੈਗਾ ਕੰਮ ਇਸ ਵੇਲੇ, ਕਿਉਂਕਿ ਜਿਹੜੀ ਇਲੈਕਟ੍ਰਿਕ ਟਰੱਕਸ ਹੈਗੇ ਆ, ਇਲੈਕਟ੍ਰਿਕ ਕਾਰਸ ਹੈਗੀਆਂ, ਉਹਨਾਂ ਦੀ ਜਿਹੜੀ ਦੌੜ ਆ ਉਹ ਬਹੁਤ ਜ਼ਿਆਦਾ ਸਪੀਡ ਫੜ ਚੁੱਕੀ ਆ। ਔਰ ਜੇ ਇਹਨੂੰ ਟਾਈਮ ਤੇ, ਕਿਉਂਕਿ ਦੇਖੋ ਰਾਜਕਰਨ, ਬਹੁਤ ਵੱਡਾ ਇੱਕ ਮਸਲਾ ਆ ਇਹ ਕਿ ਜਿੱਦਾਂ ਪਰ ਮਾਈਲ ਦੇ ਹਿਸਾਬ ਦੇ ਨਾਲ ਜਿਹੜਾ ਟੈਕਸ ਲੈਣਾ ਹੈਗਾ, ਇਹਨੂੰ ਸੈਟਅਪ ਕਰਨਾ, ਇਹਦੇ ਕ੍ਰਾਈਟੇਰੀਆ ਸੈਟਅਪ ਕਰਨੇ, ਫਿਰ ਹਰ ਸਟੇਟ ਦੇ ਵਿੱਚ ਵੱਖਰਾ ਵੱਖਰਾ ਹੋ ਜਾਣਾ, ਕਿਉਂਕਿ ਜਿੱਦਾਂ ਹੁਣ ਟੈਕਸ ਹਰ ਸਟੇਟ 'ਚ ਵੱਖਰਾ ਵੱਖਰਾ ਆ, ਪਰ ਮਾਈਲ ਟੈਕਸ ਵੀ ਜਿਹੜਾ ਉਹ ਵੱਖਰਾ ਵੱਖਰਾ ਹੋ ਜਾਣਾ। ਸੋ ਇਸ ਕਰਕੇ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹਨਾਂ ਦੇ ਲਈ ਬਹੁਤ ਟਾਈਮ ਜਿਹੜਾ ਲੱਗਦਾ ਹੈਗਾ ਇਹਨਾਂ ਨੂੰ ਸੈਟਅਪ ਕਰਨ ਨੂੰ। ਪਰ 2016 ਦਾ ਸ਼ੁਰੂ ਕੀਤਾ ਹੋਇਆ, ਜਿਹੜਾ ਕਿ ਅਜੇ ਤੱਕ ਉਹਦਾ ਕੋਈ ਸਿੱਟਾ ਨਹੀਂ ਨਿਕਲ ਰਿਹਾ ਹੈਗਾ, ਉਹ ਕਿਸੇ ਪਾਸੇ ਲੱਗ ਨਹੀਂ ਰਿਹਾ। ਤਾਂ ਜਿਹੜੀ ਅਲਾਇੰਸ ਹੈਗੀ ਹੈ, ਜਿਨ੍ਹਾਂ ਨੇ ਤੈਅ ਕਰਨਾ, ਜਿਨ੍ਹਾਂ ਨੇ ਬਣਾਉਣਾ ਆ, ਜਿਨ੍ਹਾਂ ਨੇ ਇਹਦੀ ਰਿਕਮੈਂਡੇਸ਼ਨ ਕਰਨੀਆਂ ਹੈਗੀਆਂ, ਉਹਨਾਂ ਦੇ ਲਈ ਬਹੁਤ ਅੜਚਨਾਂ ਪੈਦਾ ਹੋ ਰਹੀਆਂ, ਕਿਉਂਕਿ ਬਹੁਤ ਤੇਜ਼ੀ ਦੇ ਨਾਲ ਜਿਹੜਾ ਸਿਸਟਮ ਹੈਗਾ ਆ ਉਹ ਬਦਲ ਰਿਹਾ ਹੈਗਾ ਆ। ਤੇ ਜਿਹੜਾ ਜਿੱਦਾਂ ਕਿ ਤੁਸੀਂ ਕਿਹਾ ਹੈ ਕਿ ਜਿਹੜਾ ਹਾਈਵੇ ਟਰਸਟ ਫੰਡ ਹੈਗਾ ਹੈ, 191 ਬਿਲੀਅਨ ਡਾਲਰ ਜਿਹੜਾ ਸ਼ਾਰਟਫਾਲ ਉਹਦਾ ਚੱਲ ਰਿਹਾ ਹੈਗਾ ਅਗਲੇ 10 ਸਾਲਾਂ ਦੇ ਵਿੱਚ, ਤੇ ਉਹਦੇ ਲਈ ਇਹ ਗੱਲ ਕਹੀ ਗਈ ਹੈ ਕਿ ਜਿੰਨੀ ਜਲਦੀ ਹੋ ਸਕਦਾ ਆ ਇਹ ਚੀਜ਼ ਜਿਹੜੀ ਆ ਇਹ ਸ਼ੁਰੂ ਕੀਤੀ ਜਾਣੀ ਚਾਹੀਦੀ ਆ ਜਾਂ ਇਹ 'ਤੇ ਕੰਮ ਹੋਣਾ ਚਾਹੀਦਾ। ਜਿਹੜਾ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜਿਹੜਾ ਇਨਫਰਾਸਟਰਕਚਰ ਇਨਵੈਸਟਮੈਂਟ ਐਂਡ ਜੌਬਸ ਐਕਟ ਸਾਈਨ ਕੀਤਾ ਆ ਪਿਛਲੇ ਸਾਲ ਨਵੰਬਰ ਦੇ ਵਿੱਚ, ਉਹਦੇ ਵਿੱਚ ਜਿਹੜਾ ਨੇਸ਼ਨ ਵਾਈਡ ਪਾਇਲਟ ਮਾਈਲੇਜ ਬੇਸਡ ਯੂਜ਼ਰ ਫੀ ਸਿਸਟਮ ਹੈਗਾ ਉਹਨੂੰ ਤਿਆਰ ਕਰਨ ਦੀ ਗੱਲ ਕੀਤੀ ਗਈ ਆ। ਉਹਦੇ ਵਿੱਚ ਇਹ ਗੱਲ ਰੱਖੀ ਗਈ ਆ ਕਿ ਇਸ ਚੀਜ਼ ਦੇ ਉੱਤੇ ਕੰਮ ਹੋਣਾ ਚਾਹੀਦਾ ਜਲਦੀ ਤੋਂ ਜਲਦੀ, ਤੇ ਜਿਹੜੇ ਰਿਕਰੂਟਰ ਹੈਗੇ ਆ, ਰਿਕਰੂਟ ਕਰਨੇ ਚਾਹੀਦੇ ਵੋਲੰਟੀਅਰ, ਜਿਹੜੇ ਕਿ ਇਸ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਨ ਤੇ ਪਤਾ ਲੱਗੇ ਵੀ ਇਹ ਸਿਸਟਮ ਕਿੱਥੋਂ ਤੱਕ ਕਾਮਯਾਬ ਹੋ ਸਕਦਾ ਹੈ, ਕਿੱਥੋਂ ਤੱਕ ਚੱਲ ਸਕਦਾ। ਸੋ ਪਾਇਲਟ ਪ੍ਰੋਗਰਾਮ ਚੱਲਣ ਤੋਂ ਬਾਅਦ ਦੇ ਵਿੱਚ ਹੀ ਕੋਈ ਦੇਖਿਆ ਜਾ ਸਕਦਾ ਆ, ਪਰ ਇਹ ਕਾਫੀ ਮਸਲਾ ਵੈਸੇ ਜਿੱਦਾਂ ਤੁਸੀਂ ਦੱਸਿਆ ਵੀ 2016 ਤੋਂ ਇਸ ਦਾ ਜਿਹੜਾ ਉਹ ਰੌਲਾ ਆਪਾਂ ਸੁਣਦੇ ਜਿਹੜਾ ਉਹ ਆ ਰਹੇ ਹੈਗੇ ਆ। ਸੋ ਕਦੋਂ ਕੁ ਤੱਕ ਇਸ ਨੂੰ ਇਹ ਲਾਗੂ ਕਰ ਸਕਣਗੇ, ਇਹ ਐਕਚੁਅਲ 'ਚ ਲਾਗੂ ਹੋਊਗਾ ਵੀ ਕਿ ਨਹੀਂ ਹੋਊਗਾ,
ਇਹ ਵੱਡੀ ਜਿਹੜੇ ਸਵਾਲ ਹੈਗੇ ਆ। ਪਰ $191 ਬਿਲੀਅਨ ਨੂੰ ਪੂਰਾ ਕਰਨ ਦੇ ਲਈ ਇਹ ਫੈਸਲੇ ਵੀ ਜਿਹੜੇ ਇੱਦਾਂ ਦੇ ਸਖਤ ਜਿਹੜੇ ਉਹ ਲੈ ਸਕਦੇ ਆ। ਰਮਨ ਜੀ, ਇਸ ਦਾ ਜੇ ਓਵਰਆਲ ਦੇਖਿਆ ਜਾਵੇ ਤਾਂ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਇਸ ਨੂੰ ਲੈ ਕੇ ਹੈਗੇ ਆ, ਕੀ ਸੋਚਦੇ ਨੇ ਵੀ ਇਹ ਚੀਜ਼ ਹੋਣੀ ਚਾਹੀਦੀ ਆ ਪਰ ਮਾਈਲ ਦੇ ਹਿਸਾਬ ਨਾਲ ਜਾਂ ਨਹੀਂ ਹੋਣੀ ਚਾਹੀਦੀ? ਕੀ ਇਹਨਾਂ ਦੀ ਆਪਣੀ ਆਪਸੀ ਰਾਏ ਕੀ ਹੈਗੀ ਇੱਥੇ? ਦੇਖੋ ਰਾਜਕਰਨ, ਜਿਹੜੀਆਂ ਕਈ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਆਲਰੇਡੀ ਇਹ ਪਰ ਮਾਈਲ ਜਿਹੜਾ ਰੂਲ ਹੈਗਾ ਚੱਲਦਾ। ਜਿੱਦਾਂ ਓਰੇਗਨ ਹੈਗਾ, ਓਰੇਗਨ ਦੇ ਵਿੱਚ ਜਿਹੜਾ ਆਪਣਾ ਫਿਊਲ ਦੇ ਉੱਤੇ ਟੈਕਸ ਨਹੀਂ ਹੈਗਾ, ਡੀਜ਼ਲ ਦੇ ਉੱਤੇ ਟੈਕਸ ਨਹੀਂ ਹੈਗਾ, ਪਰ ਤੁਸੀਂ 1 ਮੀਲ ਦੇ ਉੱਤੇ ਚੱਲਦੇ ਆ ਤੇ ਮੇਰੇ ਖਿਆਲ 19 ਸੈਂਟ ਉਹਨਾਂ ਦਾ ਹੈਗਾ ਪਰ ਮਾਈਲ ਦਾ ਟੈਕਸ ਹੈਗਾ। ਸੋ ਆਲਰੇਡੀ ਟਰੱਕਰਸ ਉੱਥੇ ਪੇ ਕਰਦੇ ਹੈਗੇ ਆ। ਇਹ ਪ੍ਰੋਬਲਮ ਇਹਦੇ ਵਿੱਚ ਇਹ ਆ ਕਿ VMT ਜਿਹੜਾ ਵਹੀਕਲ ਮਾਈਲ ਟਰੈਵਲ ਟੈਕਸ ਹੈਗਾ ਆ, VMT ਟੈਕਸ ਨੂੰ ਕੈਲਕੂਲੇਟ ਕਰਨਾ ਤੇ ਇਹਨੂੰ ਕਲੈਕਟ ਕਰਨਾ ਉਹ ਬਹੁਤ ਵੱਡੀ ਗੱਲ ਹੈਗੀ ਆ। ਜਿਹੜਾ ਇਸ ਵੇਲੇ ਸਿਸਟਮ ਚੱਲ ਰਿਹਾ ਹੈਗਾ ਉਹਦੇ ਵਿੱਚ ਤੁਹਾਨੂੰ ਜਿਹੜੀ ਕੈਲਕੂਲੇਸ਼ਨ, ਆਪਾਂ ਅੱਗੇ ਕਾਫੀ ਦੇਰ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਵੀ ਕੀਤੀ ਸੀਗੀ, ਸ਼ਾਇਦ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਵੀ ਕਰਾਂਗੇ ਕਿ ਜਿਹੜਾ VMT ਟੈਕਸ ਹੈਗਾ ਉਹਨੂੰ ਕਲੈਕਸ਼ਨ ਕਰਨ ਨੂੰ ਮੇਰੇ ਖਿਆਲ 4 ਤੋਂ 5 ਗੁਣਾ ਵੱਧ ਮਨੀ ਸਪੈਂਡ ਕਰਨੀ ਪੈਣੀ ਆ। ਜਿਹੜਾ ਇਸ ਵੇਲੇ ਟੈਕਸ ਆਪਾਂ ਡੀਜ਼ਲ ਦੇ ਵਿੱਚ ਜਾਂ ਗੈਸ ਦੇ ਵਿੱਚ ਕਲੈਕਟ ਕਰਦੇ ਆ, ਉਹ 'ਤੇ ਜਿਹੜੀ ਫੀਸ ਹੈਗੀ ਆ ਜਾਂ ਉਹਨੂੰ ਕਲੈਕਟ ਕਰਨ ਦਾ ਜਿਹੜਾ ਤਰੀਕਾ ਹੈਗਾ ਆ, ਉਹ ਜੇ ਚੇਂਜ ਹੁੰਦਾ ਆ VMT ਦੇ ਲਈ, ਤੇ ਉਹਦੇ ਲਈ ਜਿਹੜਾ ਉਹਨੂੰ ਸਿਰਫ ਉਹਦੀ ਕਲੈਕਸ਼ਨ ਚਾਰਜਸ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਆ। ਕਈ ਬਿਲੀਅਨਸ ਦੇ ਵਿੱਚ ਉਹਦੇ ਕਲੈਕਸ਼ਨ ਚਾਰਜਸ ਜਿਹੜੇ ਹੋ ਜਾਂਦੇ ਆ। ਸੋ ਉਹਦੇ ਲਈ ਕੰਮ ਕਰਨ ਦੀ ਲੋੜ ਹੈਗੀ ਆ ਇਸ ਵੇਲੇ, ਉਹਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਹੈਗਾ। ਸੋ ਉਹਦੇ ਲਈ ਜਿਹੜੇ ਛੋਟੇ ਛੋਟੇ ਗਰੁੱਪ ਬਣਾਏ ਗਏ ਸੀ ਉਹਨਾਂ ਵੱਲੋਂ ਅਜੇ ਤੱਕ ਕੋਈ ਵੀ ਜਿਹੜਾ ਸਿੱਟਾ ਨਹੀਂ ਨਿਕਲਿਆ ਹੈਗਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਦੇਰੀ ਹੋ ਰਹੀ ਆ। ਇਹਨੂੰ ਇਹਦੇ ਉੱਤੇ ਕੰਮ ਕਾਫੀ ਹੋ ਜਾਣਾ ਚਾਹੀਦਾ ਸੀਗਾ। ਬਾਕੀ ਰਹਿ ਗਈ ਗੱਲ ਟਰੱਕਿੰਗ ਦੀ, ਟਰੱਕਿੰਗ ਦੇ ਵਿੱਚ ਤੇ ਜਦੋਂ ਆਪਾਂ ਆਉਂਦੇ ਆ ਤਾਂ ਸਿੰਪਲੀ ਇਹ ਇੱਕੋ ਜਿਹੀ ਗੱਲ ਹੈਗੀ ਆ। ਜੇ ਹੁਣ ਕੋਈ ਓਰੇਗਨ ਦੇ ਵਿੱਚੋਂ ਟਰੈਵਲ ਕਰਦਾ ਹੈਗਾ, ਜਿੰਨੇ ਵੀ ਓਰੇਗਨ ਦੇ ਵਿੱਚੋਂ ਟਰੈਵਲ ਕਰਦੇ ਉਹਨਾਂ ਨੂੰ ਪਤਾ ਆ ਕਿ ਉੱਥੇ ਡੀਜ਼ਲ ਜਿਹੜਾ ਆ ਉਹ 30-35 ਸੈਂਟ ਕੈਲੀਫੋਰਨੀਆ ਨਾਲੋਂ, ਵਾਸ਼ਿੰਗਟਨ ਨਾਲੋਂ ਸਸਤਾ ਹੁੰਦਾ ਆ, ਕਿਉਂਕਿ ਉੱਥੇ ਡੀਜ਼ਲ ਦਾ ਟੈਕਸ ਹੈ ਨਹੀਂਗਾ। ਸੋ ਵਨ ਵੇ ਔਰ ਅਨਦਰ ਤੁਸੀਂ ਕੰਨ ਇੱਧਰੋਂ ਨਹੀਂ ਫੜਨਾ, ਇੱਧਰੋਂ ਫੜਨਾ ਹੈ, ਮਤਲਬ ਟੈਕਸ ਈਵਨ ਡੀਜ਼ਲ ਦੇ ਵਿੱਚ ਦੇਣਾ ਪੈਣਾ ਆ। ਹੁਣ ਆਪਣੇ ਕੈਲੀਫੋਰਨੀਆ ਦੇ ਵਿੱਚ ਦੇਖ ਲਓ, ਇੱਥੇ ਟੈਕਸ ਕਿੰਨਾ ਜ਼ਿਆਦਾ ਹੈਗਾ ਆ ਡੀਜ਼ਲ ਦੇ ਉੱਤੇ। ਸੋ ਇੱਦਾਂ ਹੀ ਇੱਥੇ ਪਰ ਮਾਈਲ ਦੀ ਜਿਹੜੀ ਆ ਕਾਸਟ ਆ ਉਹ ਵੱਧ ਹੋਊਗੀ, ਤੇ ਜਿਹੜੀ ਹੋਰ ਕਈ ਸਟੇਟਾਂ ਹੈਗੀਆਂ ਜਿੱਥੇ ਇਸ ਵੇਲੇ ਟੈਕਸ ਘੱਟ ਹੈਗਾ, ਉੱਥੇ ਪਰ ਮਾਈਲ ਦੀ ਕਾਸਟ ਘੱਟ ਹੋਊਗੀ। ਜੀ, ਜੀ, ਬਿਲਕੁਲ। ਤੇ ਸੋ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਟਰੱਕਿੰਗ ਬਾਰੇ ਤੇ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ, ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦੀਆਂ ਫੋਨ ਲਾਈਨਸ ਓਪਨ ਨੇ। ਨੰਬਰ ਹੈ 408-272-5200, 4082725200 ਦੇ ਉੱਤੇ। ਇੱਧਰੋਂ ਮਿਡਵੈਸਟ ਤੋਂ ਖਬਰ ਰਮਨ ਜੀ ਆ ਰਹੀ ਹੈ, ਇੱਕ ਜਿਹੜਾ ਟਰੱਕ ਸ਼ੋਅ ਹੋਣਾ ਸੀਗਾ ਉਹ ਕੋਵਿਡ ਦੇ ਕੰਸਰਨਸ ਦੇ ਚੱਲਦਿਆਂ ਮਿਡਵੈਸਟ ਟਰੱਕ ਤੇ ਟ੍ਰੇਲਰ ਸ਼ੋਅ ਆ, ਇਹ ਫਰਵਰੀ 4-5 ਨੂੰ ਹੋਣਾ ਸੀਗਾ ਇਲੀਨੋਇਸ ਦੇ ਵਿੱਚ। ਇਸ ਨੂੰ ਕਹਿੰਦੇ ਵਿਚਾਰਿਆਂ ਨੇ ਹੁਣ ਕੈਂਸਲ ਕਰਨਾ ਪੈ ਗਿਆ ਹੈਗਾ। ਜੀ, ਹੁਣ ਇਹ ਜਿਹੜੀਆਂ ਸਿਚੁਏਸ਼ਨਸ ਬਣ ਰਹੀਆਂ ਹੈਗੀਆਂ, ਇਹਦੇ ਵਿੱਚ ਦੇਖਣ ਦੀ ਲੋੜ ਹੈਗੀ ਆ ਕਿ ਕਿਸ ਤਰ੍ਹਾਂ ਗਵਰਨਮੈਂਟਸ ਜਿਹੜੀਆਂ ਆ ਉਹ ਰਿਐਕਟ ਕਰਦੀਆਂ, ਕਿਉਂਕਿ ਇਸ ਵੇਲੇ ਓਮਿਕਰੋਨ ਜਿਹੜਾ ਹੈਗਾ ਆ ਉਹ ਕਾਫੀ ਜ਼ੋਰ ਫੜ ਰਿਹਾ ਹੈਗਾ। ਇਸ ਕਰਕੇ ਜਿਹੜੇ ਇਵੈਂਟਸ ਹੈਗੇ ਆ ਉਹ ਥੋੜ੍ਹੇ ਘਟਾਏ ਜਾ ਰਹੇ ਆ ਜਾਂ ਕੈਂਸਲ ਕੀਤੇ ਜਾ ਰਹੇ ਆ। ਇਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਲੂਈਵਿਲ ਕੰਟੱਕੀ ਵਾਲਾ ਟਰੱਕ ਸ਼ੋਅ ਮਾਰਚ ਦੇ ਐਂਡ ਦੇ ਵਿੱਚ ਆ ਰਿਹਾ ਹੈਗਾ, ਤੇ ਉਸ ਤੋਂ ਬਾਅਦ ਫਿਰ ਆਪਣਾ April 15 ਤੇ 16 ਨੂੰ ਜਿਹੜਾ ਅਮਰੀਕਨ ਟਰੱਕ ਸ਼ੋਅ ਹੈਗਾ ਫ੍ਰਿਜ਼ਨੋ ਦੇ ਵਿੱਚ, ਉਹ ਆ। ਸੋ ਆਪਾਂ ਕਲੋਜ਼ਲੀ ਵਾਚ ਕਰ ਰਹੇ ਹੈਗੇ ਆ ਕਿ ਕਿਸ ਤਰ੍ਹਾਂ ਸਿਚੁਏਸ਼ਨ ਬਣਦੀ ਹੈਗੀ ਹੈ, ਕਿਸ ਤਰ੍ਹਾਂ ਕੀ ਹੋ ਰਿਹਾ, ਤੇ ਦੇਖਣ ਵਾਲੀ ਗੱਲ ਰਹੂਗੀ। ਬਾਕੀ ਜੇ ਦੇਖੋ ਸਿਚੁਏਸ਼ਨ ਵੱਧਦੀ ਹੈਗੀ ਆ ਤੇ ਫਿਰ ਡੈਫੀਨੇਟਲੀ ਜਿਹੜਾ ਪੋਸਟਪੋਨ ਹੋ ਜਾਂਦੇ ਆ। ਤੇ ਲਾਸਟ ਈਅਰ ਅਕਤੂਬਰ ਦੇ ਵਿੱਚ ਟਰੱਕ ਸ਼ੋਅ LA ਦੇ ਵਿੱਚ ਹੋਇਆ ਸੀਗਾ, ਤੇ ਉਹ ਬਹੁਤ ਹੀ ਜ਼ਿਆਦਾ ਪੈਕਡ ਗਿਆ ਸੀਗਾ, ਉਹਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਸੀਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ ਕਿ ਇਹ ਜਿਹੜੇ ਇਵੈਂਟਸ ਹੈਗੇ ਆ ਇਹਨਾਂ ਦੇ ਉੱਤੇ ਕੀ ਅਸਰ ਪੈਂਦਾ, ਪਰ ਡੈਫੀਨੇਟਲੀ ਜਿਹੜਾ ਇਸ ਵੇਲੇ ਹੈਗਾ ਕੰਟਰੋਲ ਕਰਨ ਦੀ ਲੋੜ ਹੈਗੀ ਆ। ਜੀ, ਜੀ। ਆਪਣੇ ਨਾਲ ਕੁਛ ਕਾਲਰਸ ਵੀ ਜੁੜ ਰਹੇ, ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200, 4082725200। ਓਂਕਾਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਦੋਵੇਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜਿਹੜਾ ਡਰੱਗ ਫੜ ਹੋਈ ਹੈ, ਮੈਂ ਥੋੜਾ ਕਨਫਿਊਜ਼ ਪੁੱਛਣਾ ਚਾਹੁੰਦਾ, ਇਹ ਭਾਈ ਕੋਕੀਨ ਇਹਨੂੰ ਫੀਮ ਨੂੰ ਕਹਿੰਦੇ ਆ ਕਿ ਕੋਕੀਨ ਹੋਰ ਚੀਜ਼ ਹੁੰਦੀ ਹੈ ਜੀ ਕੋਈ? ਇਹ ਵੱਖਰਾ ਨਸ਼ਾ ਹੈ ਜੀ। ਇਹ ਸਿੰਥੈਟਿਕ ਡਰੱਗ ਹੁੰਦਾ ਜੀ। ਅੱਛਾ, ਜਿਹੜੀ ਕੋਕੀਨ ਫੜ ਹੁੰਦੀ ਹੈ, ਠੀਕ ਹੈ ਜੀ। ਹਾਂਜੀ। ਤੇ ਇੱਕ ਭਾਜੀ ਜਿਹੜੀ ਗੱਲ ਕਰਦੇ
ਵੀ ਸਪਲਾਈ ਲਾਈਨ ਤਾਂ ਪੂਰੀ ਨਹੀਂ ਹੋ ਰਹੀ। ਹੁਣ ਕਰਦੇ ਸੀ ਨਾ ਗੱਲ, ਮੈਨੂੰ ਯਾਦ ਭੁੱਲ ਗਈ। ਮੈਂ ਕਿਹਾ ਸਪਲਾਈ ਲਾਈਨ ਤਾਂ ਭਾਈ ਜੇ ਕਿਤੇ ਆ ਹੁਣ ਜਿੱਦਾਂ ਕਹਿੰਦੇ ਸਮੋਕ ਚੈੱਕ ਟਰੱਕਾਂ ਦੀ ਕਹਿੰਦੇ ਕਰਨੀ ਆ ਸਾਲ 'ਚ 4-4 ਵਾਰੀ, ਜਦੋਂ ਕਿਤੇ ਇਹ ਸ਼ੁਰੂ ਹੋ ਗਈ ਤੁਸੀਂ ਦੇਖੋ ਕਿੱਦਾਂ ਬ੍ਰੇਕਾਂ ਲੱਗਣੀਆਂ। ਕੈਲੀਫੋਰਨੀਆ ਦੇ ਵਿੱਚ ਕਿੰਨੇ ਟਰੱਕ ਜਿਹੜੇ ਆ ਇਸ ਵੇਲੇ ਓਪਨ ਕੀਤੇ ਹੋਏ ਆ, ਹੈ ਨਾ। ਉਹਦੇ ਨਾਲ ਵੀ ਬਹੁਤ ਜ਼ਿਆਦਾ ਸਟਾਪ ਲੱਗਣਾ। ਤੁਸੀਂ ਬਹੁਤ ਜ਼ਿਆਦਾ ਟਰੱਕ ਕੈਲੀਫੋਰਨੀਆ ਜਿਹੜਾ ਡੈਫ ਸਿਸਟਮ ਖੋਲ੍ਹਿਆ ਹੋਇਆ। ਜੀ ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਹਦੇ ਵਿੱਚ ਸਿਸਟਮ ਨੂੰ ਡੌਜ ਕਰਕੇ ਕਾਫੀ ਕੁਛ ਕੀਤਾ ਗਿਆ ਹੈਗਾ ਔਰ ਟਰੱਕਾਂ ਦੇ ਵਿੱਚ ਜਿਹੜਾ ਇਹ ਡੈਫ ਡਿਲੀਟ ਕੀਤਾ ਗਿਆ ਹੈਗਾ। ਸੋ ਬਿਲਕੁਲ ਸਹੀ ਗੱਲ ਹੈਗੀ ਆ। ਜੇ ਇਹ ਸਿਸਟਮ ਜਿਹੜਾ ਆ ਇਹ ਇਸੇ ਕਰਕੇ ਤੇ ਇਦਾਂ ਦੇ ਕਾਨੂੰਨ ਬਣਦੇ ਆ ਫਿਰ, ਕਿਉਂਕਿ ਜਿਹੜੀਆਂ ਚੀਜ਼ਾਂ ਤੇ ਉੱਤੇ ਲਾਗੂ ਕੀਤਾ ਜਾਂਦਾ। ਹੁਣ ਦੇਖੋ ਅਸੀਂ ਵਾਰ-ਵਾਰ ਹਰ ਰੋਜ਼ ਹਰ ਵੀਕ ਇਹ ਰੌਲਾ ਪਾਉਂਦੇ ਆ ਕਿ ਜਿਹੜੀ ELD ਸਿਸਟਮ ਹੈਗਾ ਇਹਨੂੰ ਖਰਾਬ ਨਾ ਕਰੋ, ਇਹਨੂੰ ਤੰਗ ਨਾ ਕਰੋ, ਇਹਨੂੰ ਮਤਲਬ ਕਿ ਇਹਦੇ ਤੇ ਸਿਚੁਏਸ਼ਨ ਨਾ ਕ੍ਰੀਏਟ ਕਰੋ, ਹੈ ਨਾ। ਪਰ ਹੁਣ ਨਹੀਂ ਹਟਦੇ ਤੇ ਕੱਲ੍ਹ ਨੂੰ ਜਦੋਂ ਹੁਣ ELD ਦੇ ਉੱਤੇ ਕੋਈ ਸਖਤ ਕਾਨੂੰਨ ਆ ਗਿਆ ਤੇ ਉਸ ਤੋਂ ਬਾਅਦ ਹਰ ਇੱਕ ਨੇ ਇਹ ਗੱਲ ਕਹਿਣੀ ਹੈ ਜੀ ਸਾਡੇ ਤਾਂ ਆਹ ਨੱਕ 'ਚ ਦਮ ਕਰਤਾ ਗੌਰਮੈਂਟ ਨੇ। ਪਰ ਆਪਾਂ ਗੌਰਮੈਂਟ ਦੇ ਨੱਕ 'ਚ ਕਿੰਨਾ ਕੁ ਦਮ ਇਸ ਵੇਲੇ ਕਰ ਰਹੇ ਹਾਂ ਉਹ ਆਪਾਂ ਨੂੰ ਪਤਾ ਸਾਰਿਆਂ ਨੂੰ। ਸੋ ਇਸ ਕਰਕੇ ਜਿਹੜਾ ਡੈਫ ਵਾਲਾ ਸਿਸਟਮ ਹੈਗਾ, ਹੁਣ ਤੁਸੀਂ ਆਪ ਜਾਣਦੇ, ਮੈਂ ਵੀ ਜਾਣਦਾ ਕਿ ਕਿੰਨਾ ਟਰੱਕ ਜਿਹੜਾ ਹੈਗਾ ਇਸ ਵੇਲੇ ਉਹਨਾਂ ਦਾ ਡੈਫ ਸਿਸਟਮ ਜਿਹੜਾ ਉਹ ਡਿਲੀਟ ਕੀਤਾ ਗਿਆ ਆ। ਸੋ ਜੇ ਆਪਾਂ ਸਿੱਧੇ ਕੰਮ ਨਹੀਂ ਕਰਾਂਗੇ ਤੇ ਫਿਰ ਗੌਰਮੈਂਟ ਨੂੰ ਇੱਦਾਂ ਦੇ ਰੂਲ ਤਾਂ ਬਣਾਉਣੇ ਹੀ ਪੈਣੇ ਆ। ਸੋ ਇੱਦਾਂ ਦਾ ਕੰਮ ਤਾਂ ਹੋਣਾ ਹੀ ਆ। ਸੋ ਇਸ ਵੇਲੇ ELD ਤਾਂ ਤੁਹਾਨੂੰ ਮੈਂ ਦੱਸ ਦਿਆਂ ਕਿ ਇਸ ਸਾਲ ਦੇ ਵਿੱਚ 3 ਚੇਂਜਸ ਆਉਣ ਜਾ ਰਹੀਆਂ। ਅਜੇ ਇਹ ਨਹੀਂ ਪਤਾ ਹੈਗਾ ਕਿ ਐਗਜ਼ੈਕਟਲੀ ਕਿਹੜੀਆਂ 3 ਚੇਂਜਸ ਹੈਗੀਆਂ। ਮਾਰਚ ਦੇ ਵਿੱਚ ਇੱਕ ਕੈਂਪੇਨ ਸ਼ੁਰੂ ਹੋਣ ਜਾ ਰਹੀ ਹੈ ਜਿਹਦੇ ਵਿੱਚ ਜਿੰਨੀਆਂ ਵੀ ਕੰਪਨੀਆਂ ਜਿਹੜੀਆਂ ਇਸ ਕੰਮ ਦੇ ਵਿੱਚ ਜਾਂ ELDs ਦੇ ਵਿੱਚ ਇੱਦਾਂ ਦਾ ਕੰਮ ਕਰ ਰਹੀਆਂ ਹੈਗੀਆਂ ਉਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਆ ਉਹ ਕਾਫੀ ਕੱਸਿਆ ਜਾਣਾ ਹੈਗਾ। ਦੂਸਰੀ ਚੀਜ਼ ਹੈਗੀ ਆ ਕਿ ਹਰ ਟਰੱਕ ਨੂੰ ਇਲੈਕਟ੍ਰੋਨਿਕ ID ਇਸ਼ੂ ਕੀਤੀ ਜਾਣੀ ਮੈਨੂਫੈਕਚਰਰ ਕੋਲੋਂ। ਹਰ ਟਰੱਕ ਜਿਹੜਾ ਉਹ ਟਰੈਕੇਬਲ ਹੋ ਜਾਣਾ ਆ। ਫਰਵਰੀ ਦੇ ਵਿੱਚ ਜਿਹੜਾ ELDT ਰੂਲ ਹੈਗਾ ਆ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਹੈਗਾ, ਉਹ ਲਾਗੂ ਹੋਣ ਜਾ ਰਿਹਾ। ਜਿਹੜੇ ਟਰੱਕ ਸਕੂਲ ਹੈਗੇ ਆ ਉਹਨਾਂ ਦੀ ਰਜਿਸਟਰੀ ਜਿਹੜੀ ਆ ਉਹ ਲਾਗੂ ਹੋਣ ਜਾ ਰਹੀ ਆ। ਜੇ ਤੁਸੀਂ ਰਜਿਸਟਰਡ ਨਹੀਂ, ਫੁਲੀ ਕੰਪਲਾਇੰਟ ਨਹੀਂ ਗੇ ਤੇ ਫਰਵਰੀ ਤੋਂ ਬਾਅਦ ਤੁਸੀਂ ਮਤਲਬ ਕਿ ਟਰੱਕ ਸਕੂਲ ਦੇ ਵਿੱਚ ਸਿੱਖਿਆ ਨਹੀਂ ਦੇ ਸਕਦੇ। ਸੋ ਕਈ ਚੀਜ਼ਾਂ ਜਿਹੜੀਆਂ ਇਸ ਸਾਲ ਲਾਗੂ ਹੋਣ ਜਾ ਰਹੀਆਂ ਹੈਗੀਆਂ ਔਰ ਇਹਦੇ ਨਾਲ ਸਪਲਾਈ ਚੇਨ ਦੇ ਉੱਤੇ ਸਾਡੇ ਜਿਹੜੇ ਸਿਸਟਮ ਦੇ ਉੱਤੇ ਸਟ੍ਰੇਨ ਪੈਣ ਦੀ ਪੂਰੀ ਆਸ ਹੈਗੀ ਆ। ਔਰ ਫਿਰ ਅਗੇਨ ਉਹੀ ਗੱਲ ਮੁੜ ਕੇ ਆ ਜਾਂਦੀ ਆ ਕਿ ਜੇ ਅਸੀਂ ਨਹੀਂ ਹਟਦੇ, ਅਸੀਂ ਨਹੀਂ ਇਸ ਚੀਜ਼ ਦੇ ਉੱਤੋਂ ਬਾਜ਼ ਆਉਂਦੇ ਕਿ ਅਸੀਂ ਗਲਤ ਕੰਮ ਕਰਦੇ ਹਾਂ ਤੇ ਉਹਦੇ ਲਈ ਫਿਰ ਕਾਨੂੰਨ ਤਾਂ ਫਿਰ ਬਣਨੇ ਮਤਲਬ ਬਿਲਕੁਲ ਜਾਇਜ਼ ਹੀ ਆ ਨਾ। ਫਿਰ ਬਣਦੇ ਆ, ਜੇ ਉਹ ਬਣਾਉਂਦੇ ਆ ਤਾਂ ਉਹਦੇ 'ਚ ਫਿਰ ਜਾਇਜ਼ ਹੀ ਆ। ਹਾਂਜੀ, ਜਦੋਂ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਮਿਸਯੂਜ਼ ਹੁੰਦਾ ਫਿਰ ਉੱਤੇ ਸਖਤੀ ਜਿਹੜੀ ਆ ਉਹ ਕੀਤੀ ਜਿਹੜੀ ਉਹ ਜਾਂਦੀ ਹੈਗੀ ਆ। ਤੇ ਫਿਰ ਉਹ ਲੱਗਦਾ ਹੈ ਵੀ ਕਿਉਂਕਿ ਕੰਮ ਜੇ ਆਪਾਂ ਪਹਿਲੋਂ ਗਲਤ ਕਰ ਰਹੇ ਸੀ ਤੇ ਉਹਨਾਂ ਨੇ ਗਲਤ ਕੰਮ ਕਰਨ ਤੋਂ ਰੋਕਿਆ ਤੇ ਆਪਾਂ ਇਹ ਨਾ ਕਹੀਏ ਵੀ ਸਾਡਾ ਜੀਣਾ ਦੁਸ਼ਵਾਰ ਕਰਤਾ। ਆਪਾਂ ਨੂੰ ਉਸ ਹਿਸਾਬ ਦੇ ਨਾਲ ਪਹਿਲੋਂ ਵੀ ਠੀਕ ਜਿਹੜਾ ਉਹ ਚੱਲਣਾ ਬਿਲਕੁਲ। ਆਪਣੇ ਉਹ ਫੇਸਬੁੱਕ ਤੇ ਦਵਿੰਦਰ ਸਿੰਘ ਹੁਣੀ ਵੀ ਕਹਿ ਰਹੇ ਆ ਵੀ 70% ਜਿਹੜੇ ਟਰੱਕ ਹੈ ਡਿਲੀਟਡ ਹੈ। ਚਲੋ 70% ਤਾਂ ਨਹੀਂ ਮੈਂ ਕਹੂੰਗਾ ਡਿਲੀਟਡ ਆ, ਪਰ ਕਾਫੀ ਆ, ਮਤਲਬ ਕਾਫੀ ਜ਼ਿਆਦਾ। ਸੋ ਸਪਲਾਈ ਚੇਨ ਦੇ ਕਰਕੇ ਇੱਕ ਮੈਂ ਖਬਰ ਜਿਹੜੀ ਕਰਨਾ ਚਾਹੁੰਦਾ ਸੀ ਰਮਨ ਜੀ, ਕਹਿੰਦੇ ਵੀ ਫੇਟਲ ਟਰੱਕ ਕ੍ਰੈਸ਼ ਇਸ ਸਾਲ ਪਿਛਲੇ ਸਾਲ ਮਤਲਬ 2021 ਦੇ ਵਿੱਚ ਨੇਸ਼ਨ ਵਾਈਡ 10.5% ਦਾ ਇਜ਼ਾਫਾ ਹੋਇਆ ਆ। ਤੇ ਉਂਗਲਾਂ ਜਿਹੜੀਆਂ ਉਹ ਸਪਲਾਈ ਚੇਨ ਦੇ ਪ੍ਰੈਸ਼ਰ ਦੇ ਉੱਤੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਕਹਿੰਦੇ ਵੀ ਦਬਾਅ ਇੰਨਾ ਜ਼ਿਆਦਾ ਜਿਹੜਾ ਡਰਾਈਵਰਾਂ ਦੇ ਉੱਤੇ ਪਾਇਆ ਜਾ ਰਿਹਾ ਵੀ ਜਲਦੀ ਤੁਸੀਂ ਪਹੁੰਚੋ, ਇੱਥੇ ਇਹ ਲੋੜ ਆ, ਇੱਥੇ ਉਹ ਲੋੜ ਆ। ਤੇ ਉਸ ਸਾਰੇ ਕਾਸੇ ਦੇ ਵਿੱਚ ਟਰੱਕਿੰਗ ਦੀ ਜਿਹੜੀ ਸੇਫਟੀ ਦੇ ਆ ਉਹ ਕਾਨੂੰਨਾਂ ਦੀਆਂ ਫਿਰ ਧੱਜੀਆਂ ਵੀ ਉੱਡ ਜਾਂਦੀਆਂ ਆ। ਤੇ ਜਦੋਂ ਉਹ ਧੱਜੀਆਂ ਉੱਡਦੀਆਂ ਆ ਤਾਂ ਫਿਰ ਤੁਸੀਂ ਹਿਸਾਬ ਲਾ ਲਓ ਕੀ ਹੁੰਦਾ ਆ। ਕਦੀ ਇੱਧਰੋਂ ਖਬਰ, ਕਦੀ ਉੱਧਰੋਂ ਖਬਰ ਵੀ ਉਸਦੀ ਮੌਤ ਹੋ ਗਈ, ਉੱਥੇ ਐਕਸੀਡੈਂਟ ਉਹ ਹੋ ਗਿਆ। ਸੋ ਇਹ ਬਹੁਤ ਵੱਡੀ ਇੱਕ ਚਿੰਤਾ ਦਾ ਜਿਹੜਾ ਵਿਸ਼ਾ ਬਣਨ ਜਾ ਰਿਹਾ ਆ। ਰਾਜਕਰਨ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਜਦੋਂ ਤੁਸੀਂ ਇੱਕ ਪ੍ਰੋਪਰ ਟ੍ਰੇਨਿੰਗ ਨਹੀਂ ਹੈਗੀ, ਇੱਕ ਕਾਹਲੀ ਹੈਗੀ ਆ, ਦੂਜਾ ਜਿਹੜੇ ਰੂਲ ਬਣੇ ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਤੇ ਸਾਰਾ ਕੁਝ ਇਹ ਮੇਲ ਖਾਂਦਾ ਟ੍ਰੈਜੇਡੀ ਦੇ ਉੱਤੇ। ਸਾਰੇ ਕਾਸੇ ਦੇ ਨਾਲ ਜਿਹੜਾ ਆਊਟਪੁੱਟ ਹੈਗੀ ਆ ਉਹ ਟ੍ਰੈਜੇਡੀ ਹੁੰਦੀ ਆ, ਠੀਕ ਹੈ ਨਾ। ਸੋ ਨਾ ਤਾਂ ਪ੍ਰੋਪਰ ਟ੍ਰੇਨਿੰਗ ਹੈਗੀ ਆ
ਠੀਕ ਆ। ਨਾ ਜਿਹੜਾ ਬੰਦਾ ਟ੍ਰੇਨਿੰਗ ਦੇ ਰਿਹਾ ਉਹਦੇ 'ਚ ਹੀ ਇਹ ਮਾਦਾ ਹੈਗਾ ਮੈਂ ਪ੍ਰੋਪਰ ਟ੍ਰੇਨਿੰਗ ਦੇਣੀ ਆ, ਤੇ ਨਾ ਹੀ ਜਿਹੜਾ ਟ੍ਰੇਨਿੰਗ ਲੈ ਰਿਹਾ ਹੈਗਾ ਉਹਦੇ 'ਚ ਕੋਈ ਇੱਛਾ ਹੈਗੀ ਆ ਟ੍ਰੇਨਿੰਗ ਲੈਣ ਦੀ। ਠੀਕ ਆ। ਉਸ ਤੋਂ ਬਾਅਦ ਉਹ ਆ ਜੋ ਜਦੋਂ ਮਤਲਬ ਕਿ ਨਾ ਦਾ ਇੱਕ ਲਾਇਸੈਂਸ ਲੈ ਕੇ ਬਾਹਰ ਨਿਕਲਦਾ, ਤੇ ਫਿਰ ਨਾ ਹੀ ਟਰੱਕਿੰਗ ਕੰਪਨੀ ਦੇ ਵਿੱਚ ਕੋਈ ਮਾਦਾ ਹੈਗਾ ਕਿ ਮੈਂ ਇਹਨੂੰ ਚੈੱਕ ਕਰਨਾ ਆ, ਇਹਨੂੰ ਦੇਖਣਾ ਆ, ਜਾਂ ਇਹਨੂੰ ਇਹ ਦੇਖਾਂ ਵੀ ਇਹ ਚਲਾਉਣਾ ਆਉਂਦਾ ਵੀ ਆ ਕਿ ਨਹੀਂ ਆਉਂਦਾ। ਠੀਕ ਹੈ ਨਾ। ਤੇ ਉਸ ਤੋਂ ਬਾਅਦ ਉਹ ਉੱਦਾਂ ਦਾ ਡਰਾਈਵਰ ਹਾਇਰ ਕਰਕੇ ਮੁੜ ਕੇ ਫਿਰ ਕਾਨੂੰਨ ਦੀਆਂ ਧੱਜੀਆਂ ਡਾਉਣ ਲੱਗ ਜਾਂਦੇ ਆ। ਫਿਰ ELD ਨੂੰ ਕੋਈ ਨਹੀਂ ਦੇਖਦਾ, ਕਿਸੇ ਚੀਜ਼ ਨੂੰ ਕੋਈ ਨਹੀਂ ਦੇਖਦਾ। ਸੋ ਉਹ ਜਦੋਂ ਚੀਜ਼ਾਂ ਹੋ ਜਾਂਦੀਆਂ, ਤੇ ਸਾਰੀਆਂ ਚੀਜ਼ਾਂ ਹੀ ਅਸੀਂ ਨੈਗੇਟਿਵ ਕਰ ਰਹੇ ਹੈਗੇ, ਸਾਰੀਆਂ ਚੀਜ਼ਾਂ ਅਸੀਂ ਗਲਤ ਕਰ ਰਹੇ ਹੈਗੇ ਆ। ਸੋ ਸਾਨੂੰ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਇਹਦੇ ਤੇ ਕੋਈ ਪੋਜ਼ਿਟਿਵ ਰਿਜ਼ਲਟ ਨਿਕਲਣਗੇ। ਹੁਣ ਹਰ ਇੱਕ ਬੰਦਾ ਜਿਹੜਾ ਆ ਇਹ ਬਾਹਰ ਇਹ ਗੱਲ ਕਰਦਾ ਜੀ ELDਆਂ ਲੱਗਣ ਕਰਕੇ ਐਕਸੀਡੈਂਟ ਹੋਣੇ ਸ਼ੁਰੂ ਹੋ ਗਏ। ਉਹ ELD ਦੀ ਪਰਵਾਹ ਕਰਦਾ ਕੌਣ ਆ? ਮਤਲਬ ELD ਤਾਂ ਤੁਹਾਨੂੰ ਕਹਿੰਦੀ ਆ 10 ਘੰਟੇ ਆਰਾਮ ਕਰੋ, ਪਰ 10 ਘੰਟੇ ਆਰਾਮ ਕਰਦਾ ਕੌਣ ਆ? ਠੀਕ ਹੈ ਨਾ। ਸੋ ਅਸੀਂ ELD ਨੂੰ ਬਦਨਾਮ ਕਰਨ ਦੀ ਬਜਾਏ ਇਹ ਸੋਚੀਏ ਕਿ ਅਸੀਂ ਕਿੰਨਾ ਕੁ ਗਲਤ ਕੰਮ ਕਰਦੇ ਹਾਂ। ਜਦੋਂ ਡਬਲ ELD ਲਾ ਕੇ ਤੁਸੀਂ ਡਬਲ ਟਰੱਕ ਚਲਾਉਣਾ ਆ, ਤੇ ਥੱਕਣਾ ਤੁਸੀਂ ਆ, ELD ਦਾ ਤਾਂ ਕੁਝ ਨਹੀਂ ਜਾਣਾ, ਪ੍ਰੋਬਲਮ ਤੁਹਾਨੂੰ ਆਉਣੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ ਸਾਰੀਆਂ, ਇਹ ਚੀਜ਼ਾਂ ਆਪਣੇ ਉੱਤੇ ਆਣ ਕੇ ਟਿਕਦੀਆਂ ਹੈਗੀਆਂ। ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਚੀਜ਼ ਦੀ, ਕਿਸੇ ਵੀ ਕਿਸਮ ਦੀ ਜਿਹੜੀਆਂ ਪ੍ਰੋਬਲਮਸ ਹੈਗੀਆਂ, ਜੇ ਅਸੀਂ ਕਹਿੰਦੇ ਹਾਂ ਕਿ ਟਰੱਕ ਫਰੀਵੇ ਦੇ ਉੱਤੇ ਖੜਾ ਨਹੀਂ ਕਰਨਾ ਚਾਹੀਦਾ, ਕਿੰਨੇ ਐਕਸੀਡੈਂਟ ਹੁੰਦੇ ਆ ਜਿਹੜੇ ਕਿ ਟਰੱਕ ਫਰੀਵੇ ਤੇ ਖੜੇ ਹੁੰਦੇ ਆ ਤੇ ਉੱਥੇ ਐਕਸੀਡੈਂਟ ਹੁੰਦਾ, ਕਿੰਨੀ ਵਾਰੀ ਜਿਹੜੀਆਂ ਅਣਗਹਿਲੀਆਂ ਹੁੰਦੀਆਂ ਆ। ਸੋ ਪਲੀਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਅੰਦਰ ਝਾਂਕ ਕੇ ਦੇਖੋ ਕਿ ਤੁਸੀਂ ਕਿਹੜੀ ਗਲਤੀ ਕਰ ਰਹੇ ਆ ਤੇ ਉਹਦਾ ਨਤੀਜਾ ਕੀ ਹੋ ਸਕਦਾ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਕਮਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਨਾ 5 ਮਹੀਨੇ ਹੋਏ ਆ ਟਰੱਕ ਚਲਾਉਂਦੇ, ਤੇ ਮੈਂ ਲੋਕਲ ਚਲਾਉਂਦਾ LA 'ਚ ਹੀ, ਤੇ ਲਾਈਕ 100 ਮੀਲਾਂ ਦੀ, ਤੇ ਮੈਂ ਪੇਪਰ ਲੌਗ ਬੁੱਕ ਯੂਜ਼ ਕਰਦਾ। ਤੇ ਮੇਰਾ 1-2-3 ਛੋਟੇ ਛੋਟੇ ਕੁਐਸਚਨ ਸੀਗੇ। ਤੇ ਇੱਕ ਬੌਬਟੇਲ ਹੁੰਦਾ ਨਾ, ਜੋ ਬੌਬਟੇਲ ਦੀ ਸਪੀਡ ਕਿੰਨੀ ਹੋਣੀ ਚਾਹੀਦੀ ਹੈ? ਕੋਈ ਮੈਨੂੰ ਦੱਸਦਾ ਹੈ ਕਿ ਨਹੀਂ ਕਾਰਾਂ ਵਾਂਗਰ ਹੈ 60-65 ਤੇ ਲੈ ਜਾਓ ਜਿੰਨੀ ਭਰਦੀਆਂ, ਤੇ ਕੋਈ ਕਹਿੰਦਾ ਨਹੀਂ 55। ਮੈਨੂੰ ਉਹ ਕਨਫਿਊਜ਼ ਹੈ, ਕੋਈ ਮੈਨੂੰ ਕਲੀਅਰਲੀ ਨਹੀਂ ਪਤਾ ਚੱਲਦਾ। ਤੇ ਇੱਕ ਹੋਰ ਕੁਐਸਚਨ, ਜਦ ਵੇ ਸਕੇਲ ਆਉਂਦਾ ਤੇ ਉਹਦੇ ਵਿੱਚ ਬੌਬਟੇਲ ਲੈ ਕੇ ਜਾਣਾ ਹੁੰਦਾ ਕਿ ਨਹੀਂ? ਜੀ ਜੀ ਬਿਲਕੁਲ, ਕਿਉਂਕਿ ਤੁਸੀਂ ਟਰੱਕ ਚਲਾ ਰਹੇ, ਤੁਹਾਡੇ ਕੋਲ ਕਮਰਸ਼ੀਅਲ ਲਾਇਸੈਂਸ ਹੈਗਾ ਆ। ਜੇ ਤੁਹਾਡਾ ਸਕੇਲ ਖੁੱਲ੍ਹਾ ਹੈਗਾ, ਆਲ ਟਰੱਕ ਐਂਟਰਡ ਹੈਗੇ ਆ, ਡਜ਼ਨਟ ਮੈਟਰ ਤੁਸੀਂ ਟ੍ਰੇਲਰ ਪਾਇਆ ਕਿ ਨਹੀਂ ਪਾਇਆ, ਤੁਸੀਂ ਸਕੇਲ ਤੇ ਜਾਣਾ ਤੁਹਾਡਾ ਫਰਜ਼ ਹੈਗਾ। ਸੈਕਿੰਡ ਚੀਜ਼ ਜਿਹੜੀ ਹੈਗੀ ਆ ਸਪੀਡਿੰਗ ਤੁਸੀਂ ਟਰੱਕ ਚਲਾ ਰਹੇ ਹੈਗੇ, ਤੁਹਾਡਾ ਵੇਟ ਦੇ ਉੱਤੇ ਹੈਗਾ। ਸੋ ਆਪਣੀ ਸਪੀਡ ਲਿਮਿਟ ਜਿਹੜੀ ਟਰੱਕ ਦੀ ਆ, ਉਹ ਤੁਸੀਂ ਆਪਣੀ ਲੇਨ ਦੇ ਵਿੱਚ ਚੱਲਣਾ ਹੈਗਾ। ਤੁਸੀਂ ਫਾਸਟ ਲੇਨ 'ਚ ਨਹੀਂ ਚੱਲ ਸਕਦੇ, ਈਵਨ ਦੋ ਤੁਹਾਡੇ ਕੋਲ ਬੌਬਟੇਲ ਹੈਗਾ। ਜਦੋਂ ਤੁਸੀਂ ਟ੍ਰੇਲਰ ਪਾਇਆ ਹੈਗਾ, ਤੁਸੀਂ ਜਿਹੜੀ ਟਰੱਕ ਐਂਡ ਟ੍ਰੇਲਰ ਦੀ ਸਪੀਡ ਆ ਉਹ ਚਲਾਉਣੀ ਹੈਗੀ ਆ, ਪਰ ਤੁਸੀਂ ਸਲੋ ਜਿਹੜੀ ਥਰਡ ਲੇਨ ਹੈਗੀ ਆ, ਸੈਕਿੰਡ ਲੇਨ ਹੈਗੀ, ਉਹਦੇ 'ਚ ਚੱਲਣਾ ਤੁਹਾਡਾ ਲਾਜ਼ਮੀ ਹੈਗਾ। ਤੇ ਉਸ ਤੋਂ ਬਾਅਦ ਜਿਹੜੀ ਤੁਹਾਡੀ ਪੇਪਰ ਲੌਗ ਬੁੱਕ ਦੀ ਗੱਲ ਹੈਗੀ ਆ ਜੀ, ਜੇ ਤੁਸੀਂ ਕੰਟੇਨਰ ਦਾ ਕੰਮ ਕਰਦੇ ਆ, ਤੇ ਭਾਵੇਂ ਤੁਸੀਂ 10 ਮੀਲ ਦੇ ਰੇਡੀਅਸ 'ਚ ਹੀ ਚਲਾਉਣੇ ਆ, ਤੇ ਤੁਹਾਨੂੰ ELD ਦੀ ਲੋੜ ਹੈਗੀ ਆ। ਡਜ਼ਨਟ ਮੈਟਰ ਤੁਸੀਂ ਕੀ ਕਰਦੇ ਹੈਗੇ ਆ। ਜੇ ਤੁਸੀਂ ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਦਾ ਕਿ ਜੇ ਤੁਹਾਡਾ ਲੋਡ ਜਿਹੜਾ ਆ ਉਹ ਇੰਟਰਨੈਸ਼ਨਲ ਹੈਗਾ ਜਾਂ ਇੰਟਰਸਟੇਟ ਹੈਗਾ, ਤੇ ਤੁਸੀਂ ਉੱਥੇ ਪੇਪਰ ਲੌਗ ਬੁੱਕ ਨਹੀਂ ਯੂਜ਼ ਕਰ ਸਕਦੇ। ਪਰ ਜੇ ਤੁਹਾਡਾ ਸਿਸਟਮ, ਤੁਹਾਡਾ ਕੰਮਕਾਰ ਉੱਦਾਂ ਦਾ ਹੈਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਲੈ ਕੇ ਜਾਂਦੇ ਆ, ਉਹਦੇ ਅਕੋਰਡਿੰਗਲੀ ਤੁਸੀਂ ਜਿਹੜੀ ਆ ਉਹ ਲੌਗ ਬੁੱਕ ਯੂਜ਼ ਕਰਨੀ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰਣਜੀਤ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਸਵਾਲ ਇਹ ਆ ਕਿ ਟਰੱਕ ਸਟਾਪ ਤੇ 10 ਘੰਟੇ ਦੀ ਸਲੀਪ ਕਰਨੀ ਹੁੰਦੀ ਆ ਜੀ, ਕੀ ਅਸੀਂ ਟਰੱਕ ਸਟਾਰਟ ਸਾਰੀ ਰਾਤ ਏਦਾਂ ਰੱਖ ਸਕਦੇ ਚੱਲ? ਜੇ ਤਾਂ ਦੇਖੋ ਜੀ, ਟਰੱਕ ਸਟਾਰਟ ਕਰਨ ਦਾ ਮਤਲਬ ਇਹ ਹੈਗਾ ਕਿ ਜੇ ਤੁਹਾਡੇ ਟਰੱਕ ਦੇ ਵਿੱਚ APU ਯੂਨਿਟ ਨਹੀਂ ਲੱਗਾ ਹੋਇਆ, ਔਰ ਤੁਹਾਡਾ ਵੈਦਰ ਜਿਹੜਾ ਹੈਗਾ ਉਹ ਐਕਸਟ੍ਰੀਮ ਕੋਲਡ ਹੈਗਾ, ਐਕਸਟ੍ਰੀਮ ਹੌਟ ਹੈਗਾ, ਤੇ ਉਹਨੂੰ ਆਪਣੇ ਆਪ ਨੂੰ ਕੂਲ ਰੱਖਣ ਲਈ ਜਾਂ ਆਪਣੇ ਆਪ ਨੂੰ ਕੈਬ ਨੂੰ ਹੌਟ ਰੱਖਣ ਲਈ ਜੇ ਤੁਹਾਨੂੰ ਟਰੱਕ ਸਟਾਰਟ ਕਰਕੇ ਰੱਖਣਾ ਪੈਂਦਾ, ਤੇ ਤੁਸੀਂ ਆਈਡਲਿੰਗ ਕਰ ਸਕਦੇ ਹੈਗੇ ਅਕੋਰਡਿੰਗ ਟੂ ਦਾ ਸਟੇਟ ਲਾਜ਼। ਹੁਣ ਕੈਲੀਫੋਰਨੀਆ ਦੇ ਵਿੱਚ ਤੁਸੀਂ 5 ਮਿੰਟ ਤੋਂ ਵੱਧ ਆਈਡਲਿੰਗ ਨਹੀਂ ਕਰ ਸਕਦੇ ਹੈਗੇ। ਸੋ ਇਹ ਤੁਹਾਡੇ ਜਿਹੜੀ ਸਟੇਟ 'ਚ ਤੁਸੀਂ ਟਰੱਕ ਸਟਾਪ ਤੇ ਖੜੇ ਹੈਗੇ, ਉੱਥੋਂ ਦੇ ਲਾਜ਼ ਐਪਲੀਕੇਬਲ ਹੁੰਦੇ ਆ। ਤੇ ਬਾਕੀ ਜਿਹੜੇ ਡੈਫ ਵਾਲੇ ਟਰੱਕ ਹੈਗੇ ਆ, ਇਹਨਾਂ ਦੇ ਵਿੱਚ ਕਈ ਮਤਲਬ ਕਿ ਇਹਨਾਂ ਦੇ ਵਿੱਚ ਹੈਗੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਪੈਂਦੀਆਂ, ਕਿ ਜਦੋਂ RPMs ਵਗੈਰਾ ਵਧਾ ਕੇ ਰੱਖਣੇ ਪੈਂਦੇ ਆ, ਜਾਂ ਕੁਛ ਇੱਦਾਂ ਦਾ ਜਿਹੜਾ ਸੈਟਅਪ ਕਰਨਾ ਪੈਂਦਾ ਜੇ ਤੁਸੀਂ ਆਈਡਲਿੰਗ ਕਰਨੀ ਆ। ਪਰ ਸਟੇਟ ਲਾਅ ਜ਼ਰੂਰ ਚੈੱਕ ਕਰ ਲਿਓ, ਜਿੱਥੇ ਤੁਸੀਂ ਪਾਰਕ ਕਰਨਾ ਹੈਗਾ ਉਹ ਸਟੇਟ ਦੇ ਲਾਅ ਕੀ ਹੈਗੇ ਆ। ਠੀਕ ਹੈ, ਠੀਕ ਹੈ। ਥੈਂਕ ਯੂ ਜੀ।
ਮਿਹਰਬਾਨੀ। ਇੱਕ ਆਪਣੇ ਜਿਹੜੇ ਫੇਸਬੁੱਕ ਤੋਂ ਜੈਜ਼ ਸਿੱਧੂ ਦੱਸਦੇ ਆ, ਕਹਿੰਦੇ ਵੀ ਟਰੱਕ ਦੇ 3 ਐਕਸਲ ਆ, ਸੋ ਸਪੀਡ ਜਿਹੜੀ ਆ ਉਹ 55 ਜਾਂ ਉਹਦੀ ਮੀਲਸ 55 ਹੀ ਹੋਣੀ ਚਾਹੀਦੀ ਹੈ ਸਪੀਡ। ਜੀ। ਆਪਣੇ ਅਗਲੇ ਕਾਲਰ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਨਾ ਇਹੀ ਰਿਕੁਐਸਟ ਕਰਨੀ ਸੀ ਸਾਰੇ ਸਰੋਤਿਆਂ ਨੂੰ ਵੀ ਪਲੀਜ਼ ਲੌਗ ਬੁੱਕਾਂ ਤਾਂ ਆਪਾਂ ਜਿੱਦਾਂ ਰਮਨ ਭਾਜੀ ਦੱਸ ਚੁੱਕਿਆ ਬੜਾ ਕੁਝ ਕਰੀ ਜਾਂਦੇ ਆ। ਜਿੱਦਾਂ ਪਿਛਲੇ ਦਿਨੀ ਮੈਨੂੰ ਵੀ ਆਪਣਾ ਬੰਦਾ ਖੜਾ ਸੀ, ਉਹਨੂੰ ਉਹਦੇ ਫਰੈਂਡ ਸਰਕਲ ਕਹਿਣ ਕਿ ਨਹੀਂ ਤੂੰ ਪਰਸਨਲ ਪਾ ਕੇ 11 ਘੰਟੇ ਚਲੇ ਜਾ ਘਰ ਨੂੰ, ਹਨਾ। ਜਦੋਂ ਕਿ ਆਪ ਜੀ ਨੇ ਬੜੀ ਵਾਰੀ ਇਹ ਰੂਲ ਦੱਸੇ ਹੋਏ ਨੇ, ਹਨਾ। ਮੈਂ ਕਿਹਾ ਵੀ ਦੇਖ ਕਾਕਾ, ਪਰਸਨਲ ਪਾ ਕੇ ਤੂੰ ਨਹੀਂ ਆ ਸਕਦਾ, ਲੌਗ ਤੂੰ ਆ ਜਾਏਗਾ, ਮੈਂ ਕੱਲ ਨੂੰ ਡਰਾਈਵਰ ਲੌਗ ਬੁੱਕਾਂ ਕਿੱਥੋਂ ਚੈੱਕ ਕਰਾਉਣੀਆਂ ਨੇ। ਮੈਂ ਨਾ ਜਿਹੜੀ ਐਡ ਕਰਨੀ ਹੈ ਨਸ਼ੇ ਦੀ ਗੱਲ ਚੱਲ ਰਹੀ ਸੀ, ਉਹਦੇ ਬਾਰੇ 'ਚ ਮੈਂ ਬੇਨਤੀ ਕਰੂੰ ਵੀ ਆਪਣੇ ਨਾ ਸਾਡੇ ਸ਼ਹਿਰ ਦੇ ਵਿੱਚ ਇੱਕ ਵੀਰ ਸੀ, ਬਹੁਤ ਮਿਹਨਤ ਕਰਦਾ ਸੀ। ਕਹਿੰਦੇ ਵੀ ਨਿਊਯਾਰਕ ਦਾ ਟੀਮ ਗੇੜਾ ਇਕੱਲਾ ਹੀ ਲਾ ਆਉਂਦਾ ਸੀ। ਹੌਲੀ ਹੌਲੀ ਫਿਰ ਚਾਹ ਦੇ ਵਿੱਚ ਜਿਹੜੇ ਆਪਾਂ ਡੋਡੇ ਕਹਿੰਦੇ ਨੇ ਉਹ ਘੋਲ ਕੇ ਖਾਣ ਲੱਗ ਗਿਆ। ਦੇਖੋ ਬੋਡੀ ਆ, ਤੁਸੀਂ ਇਹਨੂੰ ਕਿੰਨਾ ਕੁ ਕੰਮ ਲੈ ਲਓਗੇ, ਹਨਾ। ਜਿਹੜੇ ਇਹਨਾਂ ਨੇ ਲਾਅ ਬਣਾਏ ਉਹ ਉਸੇ ਅਧੀਨ ਹੀ ਬਣਾਏ ਨੇ ਨਾ। ਇਹ ਰਿਕੁਐਸਟ ਮੈਂ ਸਾਡੇ ਉਹਨਾਂ ਬੱਚਿਆਂ ਨੂੰ ਕਰਦਾ ਕਿ ਪੈਸਾ ਇੰਨਾ ਕੁ ਨਾ ਕਮਾਉਣ ਮਗਰ ਭੱਜੋ ਕਿ ਤੁਹਾਡੀ ਸਰੀਰ ਹੀ ਨਾ ਬਚੇ। ਵਰਤਣ ਜੋਗਾ ਤਾਂ ਛੱਡ ਲਓ ਸਰੀਰ ਨੂੰ ਨਾ, ਪੈਸੇ ਜਿਹੜੇ ਇੰਨੇ ਕਮਾਉਣੇ ਆ। ਉਹ ਵੀਰ ਉਹ ਨਸ਼ੇ ਤੇ ਲੱਗ ਗਿਆ, ਨਸ਼ੇ ਤੋਂ ਵੱਧਦਾ ਅੱਜ ਉਹ ਹੋਮਲੈਸ ਬਣਿਆ ਹੋਇਆ। ਦੇਖੋ ਉਹ ਹੋਮਲੈਸ ਵੀ ਕੀ ਆ, ਉਹ ਵਿਚਾਰਾ ਮਰਵਾਨ ਦੂਜਾ ਜਿਹੜਾ ਸੁੱਖਾ ਕਹਿੰਦੇ ਨੇ ਆਪਾਂ, ਮਰਵਾਨਾ ਮੇਰੇ ਕੋਲ ਇਹਨੂੰ ਕਹਿੰਦੇ ਆ ਸੁੱਖੇ ਨੂੰ। ਬਿਲਕੁਲ ਇਹ ਤੁਹਾਨੂੰ ਮੈਂਟਲੀ ਸਿਕ ਕਰ ਦਿੰਦਾ, ਡਰਾਈ ਕਰ ਦਿੰਦਾ ਦਿਮਾਗ। ਆਪਾਂ ਇੰਡੀਆ ਚੋਂ ਆਏ, ਉੱਥੇ ਦੇਖਿਆ ਆਪਾਂ ਹਾਲਾਤ ਲੋਕਾਂ ਦੇ ਕੀ ਸੀ। ਇਹ ਸਾਡੀ ਕਮਿਊਨਿਟੀ ਵੀ ਕਾਫੀ ਇਸ ਵੱਲ ਵੱਧ ਰਹੀ ਆ। ਉਹਨਾਂ ਨੂੰ ਲੱਗਦਾ ਵੀ ਇਹ ਮਸਤਾਨੇ ਆ, ਜਾਂ ਇਹ ਕਹਿ ਲਈਏ ਵੀ ਕੁਝ ਕੰਮ ਹੀ ਇਹੋ ਜਿਹੇ ਚੱਲ ਪਏ ਨੇ ਵੀ ਹੁਣ ਸਰੇਆਮ ਉਹ ਜਿਹੜੇ ਸਾਡੇ ਹਰਿਆਣੇ ਵਾਲੇ ਵੀਰ ਹੁੱਕਾ ਪੀਂਦੇ ਆ, ਸ਼ਾਇਦ ਉਹ ਵੀ ਮੈਨੂੰ ਲੱਗਦਾ ਇਹੀ ਵਰਤੇ ਆ, ਪਤਾ ਨਹੀਂ। ਪਰ ਮੈਂ ਰਿਕੁਐਸਟ ਕਰੂੰ ਸਾਰੇ ਵੀਰਾਂ ਨੂੰ ਵੀ ਨਸ਼ਾ ਚਲਾ ਕੇ ਟਰੱਕ ਚਲਾਉਣਾ, ਨਸ਼ਾ ਖਾ ਕੇ ਬਹੁਤ ਮਾੜੀ ਗੱਲ ਹੈ। ਇਹ ਤੋਂ ਬਚੋ। ਜਿਹੜੀ ਗੱਲ ਆਪਾਂ ਕਰਦੇ ਹਾਂ ਨਾ, ਜੇ ਕਿਤੇ ਹਾਰ ਟੈਸਟ ਬਾਰ-ਬਾਰ ਜਗ੍ਹਾ ਹੋਣ ਲੱਗ ਗਏ ਨਾ, ਤਾਂ ਆਪਣੇ ਕੋਲੇ 50% ਡਰਾਈਵਰ ਨਹੀਂ ਬਚਣੇ। ਆਹ ਹਾਲਾਤ ਨੇ ਜੀ ਅੱਜ ਦੇ। ਸੋ ਇਹ ਤੇ ਵੀਰ ਜੀ ਰਮਨ ਭਾਜੀ ਜ਼ਰੂਰ ਜ਼ੋਰ ਦਿਆ ਕਰੋ ਜੀ। ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ। ਬਿਲਕੁਲ ਜੀ, ਅਸੀਂ ਤਾਂ ਇਸੇ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਹਾਂ। ਔਰ ਖਾਸ ਕਰਕੇ ਹੁਣ ਜਿਹੜਾ ਹੇਅਰ ਡਰੱਗ ਟੈਸਟ ਹੈਗਾ, ਉਹ ਜੇ ਲਾਗੂ ਹੋ ਜਾਂਦਾ, ਜੇ ਤੇ ਕੀ ਉਹ ਮਤਲਬ ਇਟਸ ਅ ਮੈਟਰ ਆਫ ਟਾਈਮ, ਠੀਕ ਹੈ ਨਾ। ਹੁਣ ਉਹ ਲਾਗੂ ਹੋਣ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਹੈਗਾ। ਔਰ ਉਹ ਜਿਵੇਂ ਦੀਆਂ ਹਰਕਤਾਂ ਹੋ ਰਹੀਆਂ, ਜਿਵੇਂ ਦੀਆਂ ਪ੍ਰੋਬਲਮਸਾਂ ਹੋ ਰਹੀਆਂ ਆ, ਅਤੇ ਉਹ ਜਲਦੀ ਹੀ ਜਿਹੜਾ ਆ ਉਹ ਮੇਰੇ ਖਿਆਲ ਦੇ ਵਿੱਚ ਲਾਗੂ ਹੋ ਜਾਏਗਾ। ਪਰ ਜੇ ਹੇਅਰ ਡਰੱਗ ਟੈਸਟ ਜਿਹੜਾ ਮੈਂਡੇਟਰੀ ਹੋ ਜਾਂਦਾ, ਔਰ ਰਾਜਕਿਰਨ ਇਸ ਵੇਲੇ ਨਾ ਕਈ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹ ਮੈਂਡੇਟਰੀ ਕਰੀ ਜਾ ਰਹੀਆਂ ਹੇਅਰ ਡਰੱਗ ਟੈਸਟ ਨੂੰ। ਸੋ ਜੇ ਇੰਸ਼ੋਰੈਂਸ ਕੰਪਨੀ ਨੇ ਮੈਂਡੇਟਰੀ ਕਰਦਾ, ਇਹਨੂੰ ਲਾਅ ਬਣਾਉਣ ਦੀ ਵੀ ਕੋਈ ਲੋੜ ਨਹੀਂ ਪੈਣੀ, ਇਹ ਆਪੇ ਹੀ ਮੈਂਡੇਟਰੀ ਕਰਨਾ ਪੈ ਜਾਣਾ। ਇਸ ਵੇਲੇ ਰਾਜਕਿਰਨ ਤੈਨੂੰ ਇਹ ਗੱਲ ਦੱਸ ਦਿੰਦਾ ਕਿ ਜਿਹੜਾ ਰੈਗੂਲਰ ਇੰਸ਼ੋਰੈਂਸ ਕੰਪਨੀ ਹੈਗੀ ਆ, ਉਹ 42,000 ਦੀ ਇੰਸ਼ੋਰੈਂਸ ਜੇ ਦਿੰਦੀ ਆ, ਤੇ ਹੇਅਰ ਡਰੱਗ ਟੈਸਟ ਦੇ ਨਾਲ ਉਹ ਇੰਸ਼ੋਰੈਂਸ 20,000 ਦੀ ਮਿਲਦੀ ਆ, ਠੀਕ ਹੈ ਨਾ। ਸੋ ਇਹ ਵੀ ਬਹੁਤ ਵੱਡਾ ਡਿਫਰੈਂਸ ਹੈਗਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਸਸਤੀ ਇੰਸ਼ੋਰੈਂਸ ਲੈਣੀ ਆ, ਤੇ ਤੁਹਾਨੂੰ ਆਪਣੇ ਆਪ ਨੂੰ ਕਲੀਨ ਰੱਖਣਾ ਪੈਣਾ। ਚਾਹੀਦਾ ਹੀ ਹੈ ਜੀ ਕਲੀਨ। ਤੁਸੀਂ ਦੇਖੋ ਵੀ ਆਪ ਵੀ ਆ, ਤੇ ਦੁਨੀਆ ਦੇ ਕਿੰਨੇ ਹੋਰ ਜੀ, ਕਿੰਨੇ ਪਰਿਵਾਰਾਂ ਦੇ ਜੀ ਜਿਹੜੇ ਉੱਥੇ ਜਾ ਰਹੇ ਹੁੰਦੇ ਆ, ਵੀ ਭਾਈ ਉਹਨਾਂ ਬਾਰੇ ਸੋਚੋ। ਦੇਖੋ ਡਾਲਰ ਹੀ ਕਮਾਉਣੇ ਆ, ਅਸੀਂ ਤੁਹਾਨੂੰ ਕਮਾਈ ਤੋਂ ਕੋਈ ਨਹੀਂ ਰੋਕਦਾ, ਸਾਰੇ ਜਾਣੇ ਕਰਦੇ ਆ ਰਹੇ ਆ, ਕਰਨੀ ਆ, ਕਰੋਗੇ ਅੱਗੇ ਜਾ ਕੇ। ਪਰ ਜਿੱਦਾਂ ਪਹਿਲੇ ਕਾਲਰ ਵੀ ਕਹਿ ਕੇ ਗਏ ਵੀ ਬਾਅਦ ਦੇ ਵਿੱਚ ਜੇ ਤੁਸੀਂ ਉਸ ਸਥਿਤੀ ਦੇ ਵਿੱਚ ਪਹੁੰਚ ਜਾਣਾ ਵੀ ਸਰੀਰ ਤੁਹਾਡਾ ਉਹ ਕਮਾਏ ਪੈਸੇ ਨੂੰ, ਡਾਲਰਾਂ ਨੂੰ ਕਮਾਉਣ ਨੂੰ ਵਰਤਣ ਜੋਗਾ ਹੀ ਨਹੀਂ ਰਹੂਗਾ, ਤੁਸੀਂ ਉਹ ਡਾਲਰਾਂ ਦਾ ਕਰਨਾ ਕੀ ਜੋ। ਸੋ ਇਹ ਸਿਹਤ ਤੁਹਾਡੀ ਜਿਹੜੀ ਠੀਕ ਰਹਿਣੀ ਚਾਹੀਦੀ ਆ, ਤੇ ਅਜਿਹੇ ਕੰਮ ਦੇ ਵਿੱਚ ਇੰਨੇ ਲਾਲਚ ਦੇ ਵਿੱਚ ਜਿਹੜਾ ਉਹ ਨਹੀਂ ਆਉਣਾ ਚਾਹੀਦਾ। ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਆਉਂਦੇ ਨੇ, ਉਹਨਾਂ ਦੇ ਉੱਤੇ ਕਰਜ਼ੇ ਹੁੰਦੇ ਆ। ਅਮਰੀਕਾ ਦਾ ਕੋਈ ਬੰਦਾ ਦੇਖ ਲਓ, ਹੱਥ ਲਾ ਕੇ ਦੇਖ ਲਓ, ਕਿਹੜਾ ਕਰਜ਼ੇ ਤੋਂ ਬਗੈਰ ਆ। ਹਰ ਇੱਕ ਦੇ ਉੱਤੇ ਕੋਈ ਨਾ ਕੋਈ ਜਿਹੜਾ ਕਰਜ਼ਾ ਇੱਥੇ ਹੈਗਾ, ਕਿਸੇ ਕੋਲ ਮੌਰਗੇਜ ਦਾ ਆ, ਕਿਸੇ ਕੋਲ ਗੱਡੀ ਦਾ ਆ, ਕਿਸੇ ਕੋਲ ਕੁਛ ਦਾ ਆ। ਪਰ ਇਹ ਏਦਾਂ ਨਾ ਕਰੋ ਵੀ ਉਸ ਕਰਜ਼ੇ ਨੂੰ ਲਾਹੁਣ ਦੇ ਚੱਕਰ ਦੇ ਵਿੱਚ ਤੁਸੀਂ ਜਾਂ ਉਹ ਜਿਹੜਾ ਸੰਧੂ ਨੇ ਕੀਤਾ ਕੰਮ, ਵਿਕਰਮ ਵਾਲ ਨੇ ਉਦਾਂ ਦਾ ਕਰ ਲਿਓ, ਤੇ ਜਾਂ ਫਿਰ ਕੋਈ ਏਦਾਂ ਦੇ ਪੁੱਠੀ ਸਿੱਧੀ ਹਰਕਤ ਕਰਕੇ ਇੱਧਰ ਆਪਣਾ ਲਾਇਸੈਂਸ ਗਵਾਉਂਗੇ, ਜਾਂ ਕਿਸੇ ਦੀ ਜਾਨ ਜਾਂ ਆਪਣੀ ਜਾਨ ਜਿਹੜੀ ਉਹ ਜੋਖਮ ਚ ਪਾਉਂਗੇ। ਏਦਾਂ ਦਾ ਕੰਮ ਜਿਹੜਾ ਆ
ਉਹ ਨਾ ਕਰੋ। ਇਹ ਇਸੇ ਦੀ ਅਸੀਂ ਤੁਹਾਨੂੰ ਬੇਨਤੀ ਹੋਈ ਕਰਦੇ ਹਾਂ। ਤੇ ਅਮਰਜੀਤ ਬਿਲਕੁਲ ਰਾਜ, ਇੱਥੇ ਆਪਾਂ ਜੀ। ਇੱਕ ਗੱਲ ਕਰ ਦਈਏ ਕਿ ਦੋ ਤਿੰਨ ਹਮ, ਚੀਜ਼ਾਂ ਹੈਗੀਆਂ। ਇੱਕ ਤਾਂ ELDT ਰੂਲ ਜਿਹੜਾ ਆ ਉਹ ਫਰਵਰੀ 6-7 ਤੋਂ ਲਾਗੂ ਹੋਣ ਜਾ ਰਿਹਾ ਹੈਗਾ। ਸੋ ਜੇ ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਹੈਗਾ ਤੇ ਤੁਹਾਨੂੰ ਇਹ ਨਵੇਂ ਰੂਲ ਐਂਡ ਰੈਗੂਲੇਸ਼ਨ ਦੇ ਥੱਲੇ ਜਿਹੜਾ ਟਰੱਕ ਚਲਾਉਣਾ ਪੈਣਾ ਹੈਗਾ। ਟਰੱਕ ਨੂੰ ਮਤਲਬ ਕਿ ਸਿੱਖਿਆ ਲੈਣੀ ਪੈਣੀ ਆ। ਟਰੱਕ ਸਕੂਲਾਂ ਦੇ ਲਈ ਜਿਹੜੀ ਆ ਉਹ ਵੀ ਜਿਹੜੀ ਆ ਇਹ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਆ। ਸੋ ਉਹ ਵੀ ਜੇ ਰਜਿਸਟਰਡ ਨਹੀਂ ਹੈਗੇ ਤੇ ਉੱਥੇ ਤੁਸੀਂ ਟਰੱਕ ਜਿਹੜਾ ਆ ਉਹ ਉੱਥੇ ਸਿੱਖਿਆ ਨਹੀਂ ਲੈ ਸਕਦੇ, ਉੱਥੇ ਤੁਸੀਂ ਲਾਇਸੈਂਸ ਨਹੀਂ ਲੈ ਸਕਦੇ। ਉਸ ਤੋਂ ਬਾਅਦ ਜਿਹੜੀ ਨੈਕਸਟ ਗੱਲ ਹੈਗੀ ਆ ਕਿ ਤੁਹਾਡੀ ELD ਜੇ 3G ਹੈਗੀ ਆ ਤੇ ਉਸ ELD ਨੂੰ ਪ੍ਰੋਪਰ ਢੰਗ ਦੇ ਨਾਲ ਆਪਣੀ ਕੰਪਨੀ ਨੂੰ ਕਾਲ ਕਰਕੇ ਜਿਹੜੀ 3G ELD ਹੈਗੀ ਉਹ ਚੇਂਜ ਹੋਣ ਜਾ ਰਹੀ ਆ। ਸੋ ਉਹਨੂੰ ਆਪਣਾ ਚੇਂਜ ਕਰਨ ਦਾ ਜਿਹੜਾ ਕੰਮ ਆ ਸ਼ੁਰੂ ਕਰ ਦਿਓ। ਤੇ ਇਸ ਤੋਂ ਅਗਲਾ ਜਿਹੜਾ ਇੱਕ ਹੋਰ ਰਿਮਾਈਂਡਰ ਹੈਗਾ ਉਹ ਕੈਨੇਡੀਅਨ ਟਰੱਕਰਸ ਵਾਸਤੇ ਹੈਗਾ, ਕੈਨੇਡੀਅਨ ਕੰਪਨੀਆਂ ਵਾਸਤੇ ਹੈਗਾ ਕਿ ਜੇ ਤੁਹਾਡੀਆਂ ਉੱਥੇ ਜਿਹੜੀ ELDs ਹੈਗੀਆਂ ਉਹ ਥਰਡ ਪਾਰਟੀ ਵੱਲੋਂ ਉਹ ਸਰਟੀਫਾਈਡ ਨਹੀਂ ਹੈਗੀ ਤੇ ਪਲੀਜ਼ ਉਹ ELD ਪਰਚੇਜ਼ ਨਹੀਂ ਕਰਨੀ ਤੁਸੀਂ, ਕਿਉਂਕਿ ਜਿਹੜੀ ਥਰਡ ਪਾਰਟੀ ਵੱਲੋਂ ਸਰਟੀਫਾਈਡ ਨਹੀਂ ਹੈਗੀ ਉਹ ELD ਤੁਹਾਡੇ ਉੱਥੇ ਲਾਗੂ ਨਹੀਂ ਹੋਣੀ ਆ। ਤੁਹਾਨੂੰ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ, ਉਹਦੇ ਜੋ ਵਿੱਚ ਥਰਡ ਵਾਇਲੇਸ਼ਨ ਪਾਰਟੀ ਮਿਲੂਗੀ। ਸਰਟੀਫਾਈਡ ਸੋ ਪਲੀਜ਼ ਇਹ ਮੇਕ ਸ਼ੋਰ। ਸੋ ਰਮਨ ਜੀ, ਹਾਂਜੀ ਥਰਡ ਰਾਜਪ੍ਰੀਤ। ਪਾਰਟੀ ਸਰਟੀਫਾਈਡ ਕੀ ਜਾਂ ਜਿੱਦਾਂ ਅਮਰੀਕਾ ਦੇ FMCSA ਨੇ ਕਿਹਾ ਸੀ ਸੈਲਫ ਸਰਟੀਫਾਈਡ, ਸੋ ਇਹ ਥਰਡ No, no, ਪਾਰਟੀ no. ਸਰਟੀਫਾਈਡ ਕੀ ਹੈ ਜੀ? ਉੱਥੇ ਥਰਡ ਪਾਰਟੀ ਨੂੰ ਜਿਹੜਾ ਦਿੱਤਾ ਆ ਕਿ ਉਹ ਸਰਟੀਫਿਕੇਸ਼ਨ ਕਰਨੀ, ਉਹਨਾਂ ਨੇ ਸਾਰੀ ELD ਚੈੱਕ ਕਰਨੀ ਕਿ ਪ੍ਰੋਪਰ ਲਾਅ ਦੇ ਮੁਤਾਬਕ ਇਹ ELD ਕੰਮ ਕਰਦੀ ਕਿ ਨਹੀਂ ਕਰਦੀ। ਸਿਰਫ ਜੇ ਉਹੀ ਉਹ ਕਰਨੀ ਜਾਊਗੀ। ਹਾਂ, ਜਿਹੜੀ ਇੱਥੇ ਖਾਮੀ USA ਰਹਿ ਗਈ ਸੀ ਉਹ ਖਾਮੀ ਉਧਰ ਉਹਨਾਂ ਨੇ ਪੂਰੀ ਕਰਤੀ ਆ। ਸੋ ਉਹਨਾਂ ਨੇ ਥਰਡ ਪਾਰਟੀ ਨੂੰ ਇੱਕ ਨੂੰ ਰੱਖਿਆ ਜਿਹੜੀ ਕਿ ਸਰਟੀਫਿਕੇਸ਼ਨ ਕਰਦੀ ਆ ELD ਦੀ। ਸੋ ਮੇਕ ਸ਼ੋਰ ਜੇ ਤੁਹਾਡੀ ਥਰਡ ਪਾਰਟੀ ਸਰਟੀਫਾਈਡ ਨਹੀਂ ਹੈਗੀ ELD ਤੇ ਉਹ ਤੁਸੀਂ ਪਰਚੇਸ ਨਹੀਂ ਕਰਨੀ, ਕਿਉਂਕਿ ਉਹ ELD ਤੁਹਾਡੇ ਕਿਸੇ ਕੰਮ ਦੀ ਨਹੀਂ ਹੈਗੀ। ਤੁਹਾਨੂੰ ਸਿਰਫ ਤੇ ਸਿਰਫ ਥਰਡ ਪਾਰਟੀ ਸਰਟੀਫਾਈਡ ELD ਕੈਨੇਡੀਅਨ ਟਰੱਕਰਸ ਨੂੰ ਹੀ ਜਿਹੜੀ ਆ ਉਹ ਵੈਲਿਡ ਹੋਣੀ ਆ। ਵੈਲਿਡ ਹੋਣੀ ਹੈ, ਠੀਕ ਹੈ ਜੀ। ਉਹਨਾਂ ਇਹ ਨਹੀਂ ਆ ਵੀ ਅਮਰੀਕਾ ਵਾਲੀ ਲੈ ਜਾਓ ਤੇ ਉੱਥੇ ਚਲਾ ਲਓ, ਇਦਾਂ ਨਹੀਂ ਗੱਲ ਬਣਨੀ। ਤੁਹਾਨੂੰ ਜਿਹੜੀ ਆ ਉੱਥੇ ਵਾਲੀ ਹੀ ਉੱਥੇ ਜਿਹੜੀ ਉਹ ਲੈ ਕੇ ਜਿਹੜੀ ਉਹ ਚਲਾਉਣੀ ਪੈਣੀ ਹੈਗੀ ਆ। ਅਜੇ ਤੱਕ ਸਿਰਫ ਰਾਜਕਰਨ 5 ਜਾਂ 6 ਜਿਹੜੀਆਂ ELD ਕੰਪਨੀਆਂ ਹੈਗੀਆਂ ਉਹ ਸਰਟੀਫਾਈਡ ਹੋ ਸਕੀਆਂ ਉੱਥੇ। ਕਾਫੀ ਸਟ੍ਰਿਕਟ ਹੈਗਾ ਉਹਨਾਂ ਦਾ ਜੇ ਸਿਸਟਮ। ਅਮਰੀਕਾ ਦੇ ਵਿੱਚ ਵੀ ਹੁੰਦਾ ਇੱਥੇ ਵੀ ਇੰਨੀਆਂ ਕੀ ਹੋਣੀਆਂ ਸੀ, ਪਰ ਆਪਾਂ ਨੂੰ ਪਤਾ ਹੀ ਆ ਵੀ ਇੱਥੇ ਸੈਲਫ ਸਰਟੀਫਾਈਡ ਆ। ਮੈਂ ਹੱਥ ਨਹੀਂ, ਇੱਕ ਹੋਰ ਵੀ ਕਹਿੰਦਾ ਵੀ ਸਭ ਕੁਝ ਠੀਕ ਆ। ਨਾ ਇੱਕ ਹੋਰ ਵੀ ਪੰਗਾ ਨਾ ਹੁਣ ਇੱਕ ਜਿਹੜੀ ਆ ਪ੍ਰੋਬਲਮ ਜਿਹੜੀ ਖੜੀ ਹੋ ਗਈ ਆ ਕਿ ਠੀਕ ਆ ਟਰੱਕ ਸਕੂਲਾਂ ਵਾਸਤੇ ਸਰਟੀਫਿਕੇਸ਼ਨ ਤਾਂ ਕਰਤੀ ਆ, ਆਨਲਾਈਨ ਰਜਿਸਟ੍ਰੇਸ਼ਨ ਹੋ ਗਈ ਆ, ਸਾਰਾ ਕੁਝ ਹੋ ਗਿਆ, ਪਰ ਇੱਥੇ ਵੀ ਇੱਕ ਥਾਂ ਤੇ ਜਾ ਕੇ ਸੈਲਫ ਸਰਟੀਫਿਕੇਸ਼ਨ ਹੀ ਆ। ਤੇ ਸੋ ਇੱਥੇ ਵੀ ਪ੍ਰੋਬਲਮ ਜਿਹੜੀ ਆ ਉਹ ਰਹਿ ਜਾਣੀ ਆ, ਥੋੜੀ ਬਹੁਤ ਕਿਤੇ ਤਾਂ ਰਹਿ ਜੂਗੀ। ਏਦਾਂ ਆ ਰਮਨ ਜੀ ਵੀ ਡੰਡਾ ਦਿਖਾਉਣ ਨੂੰ ਹੀ ਆ, ਹਾਥੀ ਦੇ ਦੰਦ ਦਿਖਾਉਣ ਨੂੰ ਤੇ ਖਾਣ ਨੂੰ ਜਿਹੜੇ ਉਹ ਹੋਰ ਆ। ਰਾਹ ਉਹਨਾਂ ਨੇ ਪਹਿਲਾਂ ਹੀ ਬਣਾਇਆ ਸਖਤੀ ਦੇ ਵਿੱਚ ਪਿੱਛੋਂ ਦੀ ਵੀ ਇਧਰੋਂ ਦੀ ਲੰਘ ਜਾਓ, ਚੱਕਰ ਹੀ ਕੋਈ ਨਹੀਂ ਹੈਗਾ। ਸੋ ਅਮਰਜੀਤ ਵੈਸ ਜੀ, ਸਮਾਂ ਆਪਣੇ ਕੋਲ ਥੋੜਾ ਜਿਹਾ ਗੱਲ ਛੋਟੀ ਰੱਖਣ ਦੀ ਕਿਰਪਾ ਕਰਕੇ ਕੋਸ਼ਿਸ਼ ਕਰਿਓ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਨਾਲੇ ਸਾਰਿਆਂ ਨੂੰ ਸਤਿਕਾਰ ਕਰਦੇ ਆ ਜੀ। ਭਾਈ ਪਿਛਲੇ ਹਫ਼ਤੇ ਇੱਕ ਆਲਰ ਨੇ ਫੋਨ ਕੀਤਾ ਸੀਗਾ ਬਈ, ਉਹ ਕਹਿੰਦਾ ਸੀਗਾ ਵੀ ਹੋਰਾਂ ਦੇਸ਼ਾਂ ਤੋਂ ਮੰਗਾਉਂਦੇ ਆ ਡਰਾਈਵਰ। ਇਹ ਗੱਲ ਉਹਦੀ ਸੱਚਾਈ ਆ। ਕਰਕੇ ਮੇਰਾ ਭਾਜੀ ਕੰਮ ਕਰਦਾ ਸੀ ਮੇਟ ਟਰੱਕਿੰਗ ਨਾਲ। ਇੱਕ ਮੁੰਡਾ ਪਾਕਿਸਤਾਨੀ ਸੀਗਾ, ਉਹ ਅਫਰੀਕਾ ਤੋਂ ਆਇਆ ਸੀਗਾ। ਉਹਨੇ ਦੱਸਿਆ ਸੀ ਸਾਰਾ ਉਹਨੂੰ ਵੀ ਉੱਥੇ ਐਡ ਲੱਗੀ ਸੀਗੀ। ਤੋ ਐਡ ਤੋਂ ਪੜ੍ਹ ਕੇ ਉਹਨੇ ਜਿੱਦਾਂ ਵੀਜ਼ਾ ਲੱਗਾ ਸੀਗਾ, ਉਹ ਜਿੱਦਾਂ ਵੀਜ਼ਾ ਲਾ ਕੇ ਆਉਂਦੇ ਆ ਫਿਰ ਉਹਨਾਂ ਕੰਪਨੀ ਦਾ ਕੰਮ ਕਰਨਾ ਪੈਂਦਾ ਮੇਰੇ ਨਾਲ। ਜੇ ਨਹੀਂ ਕਰਦੇ ਫਿਰ ਜੇ ਹਟ ਜਾਂਦੇ ਆ ਥੋੜ੍ਹੇ ਚਿਰ ਬਾਅਦ ਉਹਨਾਂ ਨੂੰ ਪੈਨਲਟੀ ਦੇਣੀ ਪੈਂਦੀ ਆ। ਇਹ ਗੱਲ ਸੱਚਾਈ ਸੀ ਜਿਹੜੇ ਭਾਜੀ ਨੇ ਪਿਛਲੇ ਹਫ਼ਤੇ ਗੱਲ ਕੀਤੀ ਵੀ ਆਉਂਦੇ ਆ ਡਰਾਈਵਰ ਹੋਰਾਂ ਦੇਸ਼ਾਂ ਤੋਂ ਲਿਆਉਂਦੇ ਆ। ਠੀਕ ਹੈ। ਦੂਜੀ ਗੱਲ ਹੈ ਭਾਜੀ, ਦੂਜੀ ਗੱਲ ਇਹ ਹੈ ਨਾ, ਜਿਹੜੀ ਆਪਾਂ ਟ੍ਰੇਨਿੰਗ ਤੇ ਸੇਫਟੀ ਦੀ ਗੱਲ ਕਰਦੇ ਆ ਨਾ, ਅਸੀਂ ਅਪਰੀਸ਼ੀਏਟ ਕਰਾਂਗੇ ਜੇ ਰਮਨ ਭਾਜੀ ਹੈ ਨਾ। ਅੱਜ ਮੈਂ ਪਹਿਲੇ ਹਫ਼ਤੇ ਦੱਸਿਆ ਜੀ 5 ਕੀ ਟੂ ਸੇਫ ਡਰਾਈਵਿੰਗ ਹੈ ਨਾ, ਸਮਿਥ ਸਿਸਟਮ ਕਹਿੰਦੇ ਆ ਇਹਨਾਂ ਨੂੰ ਨਾ, ਡਿਫੈਂਸਰ ਡਰਾਈਵਿੰਗ ਕਹਿ ਸਕਦੇ ਆ। ਇਹ 5 ਚੀਜ਼ਾਂ ਆਉਂਦੀਆਂ ਜੇ ਭਾਜੀ ਨਾ ਡਿਟੇਲ ਵਿੱਚ ਸਮਝਾ ਸਕਦੇ ਸਾਰਿਆਂ ਨੂੰ। ਇਹ ਬਹੁਤ ਵਧੀਆ ਚੀਜ਼ ਆ, ਮੈਂ ਵੀ ਸਿੱਖੀ ਸੀਗੀ। ਜ਼ਰੂਰ ਜੀ। ਆਉਣ ਵਾਲੇ ਸਮੇਂ 'ਚ ਰਮਨ ਜੀ ਨੂੰ ਆਪਾਂ ਬੇਨਤੀ ਕਰਾਂਗੇ ਵੀ ਇਹ ਜਿਹੜਾ 5 ਕੀਜ਼ ਟੂ ਸੇਫ ਡਰਾਈਵਿੰਗ ਵਾਲੇ ਪਾਸੇ ਆਪਾਂ ਕਿਸੇ ਦਿਨ ਜ਼ਰੂਰ ਇਸ ਦੇ ਉੱਤੇ ਪ੍ਰੋਗਰਾਮ ਜਿਹੜਾ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਕਰਾਂਗੇ। ਥੈਂਕ ਯੂ ਜੀ ਤੁਹਾਡਾ। ਤੇ ਇੱਕ ਚੀਜ਼ ਜਿਹੜੀ ਇਹਨਾਂ ਨੇ ਜਿਹੜੀ ਪਹਿਲੀ ਗੱਲ ਕੀਤੀ ਆ, ਹੋ ਸਕਦਾ ਵੀ ਕਿਸੇ ਕੰਟਰੀ ਦੇ ਨਾਲ ਜਿਹੜਾ ਇਹਨਾਂ ਦਾ ਕੋਈ ਅਜਿਹਾ ਸਮਝੌਤਾ ਹੋਵੇ, ਪਰ ਜਿੱਥੋਂ ਤੱਕ ਮੈਨੂੰ ਆ ਵੀ ਸ਼ਾਇਦ ਇੰਡੀਆ ਦੇ ਨਾਲ ਅਜਿਹਾ ਸਮਝੌਤਾ ਤਾਂ ਨਹੀਂ ਜਿਹੜਾ ਉਹ ਹੈਗਾ। ਉਹਨਾਂ ਦੇ ਨਾਲ ਬਲੱਡ ਰਿਲੇਸ਼ਨ ਤਾਂ H1B ਜਿਹੜਾ ਇਦਾਂ ਦੇ ਜਿਹੜੇ ਉੱਥੇ ਚੱਲਦੇ ਆ, ਜਾਂ ਇਨਵੈਸਟਰ ਵੀਜ਼ਾ ਮੇ ਬੀ ਅਫਰੀਕਨ ਕੰਟਰੀਜ਼ ਦੇ ਨਾਲ ਇਹਨਾਂ ਦਾ ਕੋਈ ਸਮਝੌਤਾ ਜਿਹੜਾ ਉਹ ਹੋਵੇ। ਉਹ ਜਿਹੜੇ ਆਏ ਆ
ਮੇ ਬੀ ਉਹਨਾਂ ਤੋਂ ਆਪਾਂ ਟਰਾਈ ਕਰਾਂਗੇ ਪਤਾ ਕਰਨ ਦੀ ਵੀ ਅਸਲ 'ਚ ਜਿਹੜੀ ਇਸ ਦੇ ਵਿੱਚ ਕੀ ਗੱਲ ਜਿਹੜੀ ਉਹ ਹੈਗੀ ਆ। ਤੇ ਰਮਨ ਜੀ ਸਮਾਂ ਵੀ ਜਿਹੜਾ ਹੁਣ ਸਮਾਪਤ ਆ ਤੇ ਤੁਸੀਂ ਜਿਹੜਾ ਹੁਣ ਹੇਅਰ ਟੈਸਟਿੰਗ ਦੀ ਰਮਨ ਜੀ ਗੱਲ ਕਰਦੇ ਸੀ, ਇੱਕ ਹੁਣ ਦਵਿੰਦਰ ਸਿੰਘ ਹੁਣਾਂ ਨੇ ਕਮੈਂਟ ਵੀ ਕੀਤਾ, ਕਹਿੰਦੇ ਆਪਣੇ ਪੰਜਾਬੀਆਂ ਨੇ ਧੱਕੇ ਨਾਲ ਦੇ ਦਾ ਵਾਲ ਪੱਟ ਕੇ ਲੈ ਜਾਣਾ ਆ। ਸੋ ਉਹਨਾਂ ਨੇ ਮੋਨੀਟਰ ਕਿੱਦਾਂ ਕਰਨਾ, ਉਹਨਾਂ ਨੇ ਮੋਹਰੇ ਉੱਥੋਂ ਜਦੋਂ ਜਾਣਾ ਬੰਦੇ ਦਾ ਉਦੋਂ ਹੀ ਉੱਥੋਂ ਸਰੀਰ ਤੋਂ ਜਿਹੜਾ ਉਹ ਤੋੜਨਾ, ਇਹ ਤਾਂ ਨਹੀਂ ਨਾ ਵੀ ਚੱਕ ਕੇ ਲੈ ਜਾਓ ਲਿਫਾਫੇ 'ਚ ਪਾ ਕੇ। ਹਾਂਜੀ, ਨਹੀਂ ਉਹ ਉੱਥੇ ਜਦੋਂ ਤੁਸੀਂ ਡਰੱਗ ਟੈਸਟਿੰਗ ਫੈਸਿਲਿਟੀ ਤੇ ਜਾਂਦੇ ਆ, ਡਰੱਗ ਕਲੈਕਸ਼ਨ ਫੈਸਿਲਿਟੀ ਤੇ ਜਾਂਦੇ ਆ, ਉਹ ਉੱਥੇ ਹੀ ਹੇਅਰ ਸੈਂਪਲ ਲਿਆ ਜਾਣਾ ਹੁੰਦਾ ਆ। ਉੱਥੇ ਉਹਨਾਂ ਦੇ ਸਰਟੀਫਾਈਡ ਜਿਹੜੇ ਕਲੈਕਟਰ ਹੁੰਦੇ ਆ ਉਹ ਹੀ ਹੇਅਰ ਸੈਂਪਲ ਲੈਣਗੇ ਸਪੈਸੀਫਿਕ ਬਾਡੀ ਏਰੀਆ ਤੋਂ। ਸੋ ਇਸ ਕਰਕੇ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਡੱਬੇ ਦੇ ਵਿੱਚ ਪਾ ਕੇ ਕੁਛ ਲੈ ਕੇ ਜਾ ਸਕਦੇ ਹੋ, ਦੇ ਸਕਦੇ ਆ। ਸੋ ਇਹ ਚੀਜ਼ ਜਿਹੜੀ ਹੈਗੀ ਆ ਹੇਅਰ ਡਰੱਗ ਟੈਸਟ, ਇਟਸ ਨਾਟ ਈਜ਼ੀ ਥਿੰਗ, ਬਟ ਜਿਹੜਾ ਇਹਦਾ ਹੇਅਰ ਸੈਂਪਲ ਹੈਗਾ ਆ ਉਹ ਮੌਕੇ ਦੇ ਉੱਤੇ ਜਿਹੜਾ ਸਰਟੀਫਾਈਡ ਕਲੈਕਟਰ ਹੈਗਾ ਉਹ ਹੀ ਕਲੈਕਟ ਕਰ ਸਕਦਾ ਹੈ, ਅਤੇ ਉਹ ਅੰਡਰ ਓਥ ਹੁੰਦਾ ਆ। ਸੋ ਇਸ ਕਰਕੇ ਉਹ ਆਪਣੇ ਪ੍ਰੋਫੈਸ਼ਨ ਦੇ ਨਾਲ ਕੋਈ ਖਰਾਬੀ ਜਾਂ ਗਲਤੀ ਨਹੀਂ ਕਰੂਗਾ। ਸੋ ਮੇਰੇ ਖਿਆਲ ਦੇ ਵਿੱਚ ਇੱਦਾਂ ਦਾ ਜਿਹੜਾ ਸਿਸਟਮ ਹੈਗਾ, ਇੱਦਾਂ ਦੀ ਜਿਹੜੀ ਸੋਚ ਹੈਗੀ ਆ ਉਹ ਨਹੀਂ ਚੱਲਣੀ ਹੈਗੀ। ਖਾਸ ਕਰਕੇ ਜਿਹੜੇ ਯੂਰਿਨ ਦੇ ਵਿੱਚ ਤਾਂ ਅੱਜ ਕੱਲ੍ਹ ਫਿਰ ਵੀ ਕਈ ਵਾਰੀ ਸੋਚ ਲੈਂਦੇ ਆ ਵੀ ਅੰਦਰ ਬਾਥਰੂਮ ਦੇ ਆ ਬੰਦ ਕਰਕੇ ਆ, ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ। ਪਰ ਹੇਅਰ ਡਰੱਗ ਟੈਸਟ ਜਿਹੜਾ ਹੈਗਾ, ਹੇਅਰ ਜਿਹੜਾ ਸੈਂਪਲ ਹੈਗਾ, ਉਹ ਤਾਂ ਕਿਸੇ ਦੇ ਸਾਹਮਣੇ ਖੜਿਆਂ ਦੇ ਵੀ ਉਹ ਉੱਥੇ ਹੀ ਬਾਹਰ ਹੀ ਜਿਹੜਾ ਲਿਆ ਜਾ ਸਕਦਾ। ਉਹਦੇ ਵਿੱਚ ਜਿਹੜੀ ਖਰਾਬੀ ਆ ਉਹ ਬਿਲਕੁਲ ਨਹੀਂ ਹੋ ਸਕਦੀ। ਹਾਂ, ਤੁਸੀਂ ਇਹ ਨਾ ਕਰਿਓ ਕੱਲ੍ਹ ਨੂੰ ਵੀ ਨਕਲੀ ਹੇਅਰ ਲਾ ਕੇ ਚਲੇ ਜਾਓ, ਕਿਉਂਕਿ ਉਹ ਫੜੇ ਜਾਂਦੇ ਆ। ਸੋ ਇਸ ਕਰਕੇ ਜਿਹੜੇ ਤੁਹਾਡੇ ਜੈਨੇਟਿਕ ਹੇਅਰ ਹੈਗੇ ਆ ਉਹ ਹੀ ਜਿਹੜੇ ਸੈਂਪਲ ਆ ਉਹ ਲੈ ਜਾਣਗੇ। ਜੀ ਜੀ। ਤੇ ਰਮਨ ਜੀ ਪ੍ਰੋਗਰਾਮ ਅੱਜ ਦੀ ਸਮਾਪਤੀ ਆ, ਮਿਲਦੇ ਆ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਫਿਰ ਹੁਣ ਅਗਲੇ ਹਫਤੇ। ਬੜਾ ਸ਼ੁਕਰੀਆ, ਬੜੀ ਮਿਹਰਬਾਨੀ ਜੀ, ਧੰਨਵਾਦ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ। ਤੇ ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ, ਮਿਲਦੇ ਆ ਅਗਲੀ ਵਾਰ। ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।